ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 28 ਦਸੰਬਰ ਦਿਨ ਹੈਗਾ ਜੀ ਸੋਮਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਬਲੋ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਜਿਹੜਾ ਜੀ ਸਾਨੂੰ ਇਹਨਾਂ ਨੂੰ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦੀਆਂ ਚੱਲ ਰਹੀਆਂ ਨੇ। ਤੁਸੀਂ ਇਹਨਾਂ ਦੇ ਬਾਰੇ ਕਾਲ ਕਰੋ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਲੈਜ਼ਨੋ, ਜਰਨੈਲ ਸਿੰਘ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਿਸਾਨ ਅੰਦੋਲਨ ਦੇ ਚੱਲਦਿਆਂ ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ ਮਿਲਿਆ। ਹਾਂਜੀ, ਆਖਰ ਇਹਨਾਂ ਨੂੰ ਇਹ ਸੱਦਾ ਜਿਹੜਾ ਉਹ ਮਿਲ ਗਿਆ ਵਾ, ਕਿਉਂਕਿ ਸ਼ਨੀਵਾਰ ਹੋਇਆ ਇਸ ਤਰ੍ਹਾਂ ਸੀਗਾ ਕਿ ਇਹਨਾਂ ਨੇ ਏਜੰਡਾ ਜਿਹੜਾ ਆਪਣਾ ਭੇਜ ਦਿੱਤਾ ਸੀਗਾ। ਮਤਲਬ ਕਿ ਕਿਸਾਨ ਜਥੇਬੰਦੀਆਂ ਨੇ ਉਹੀ ਖਤੋ ਖਤਾਬਤ ਜਿਹੜੀ ਚੱਲਦੀ ਸੀਗੀ ਦੋਨਾਂ ਧਿਰਾਂ ਦੇ ਦਰਮਿਆਨ। ਤਾਂ ਉਹਦੇ ਵਿੱਚ 4 ਪ੍ਰਮੁੱਖ ਨੁਕਤੇ ਇਹਨਾਂ ਨੇ ਕੱਢੇ ਸਨ ਏਜੰਡੇ ਦੇ ਵਿੱਚ। ਪਰ ਜੇ ਆਪਾਂ ਦੇਖੀਏ ਤਾਂ 2-3 ਨੁਕਤੇ ਹੀ ਉਹਦੇ ਵਿੱਚ ਅਹਿਮੀਅਤ ਰੱਖਦੇ ਸਨ ਜੀ। ਬਾਕੀ ਤੇ ਚਲੋ ਠੀਕ ਹੈ ਤੇ ਕਿਸਾਨੀ ਕਨਸਰਨੀ ਆ, ਪਰੰਤੂ ਉਹਦੇ 'ਚ ਕੀ ਆ ਕਿ ਜਿੱਦਾਂ ਹੁਣ ਉਹ ਹੈਗਾ ਪਰਾਲੀ ਵਾਲਾ ਮੁੱਦਾ, ਕਿ ਜਿਹੜਾ ਕੋਈ ਪਰਾਲੀ ਫੂਕਦਾ ਤੇ ਉਹਨੂੰ ਕਰੋੜ ਰੁਪਈਆ ਜੁਰਮਾਨਾ, ਉਹ ਤੇ ਹਾਲੇ ਇਹਨਾਂ ਨੇ ਚਲੋ ਠੀਕ ਹੈ ਨੋਟੀਫਾਈਡ ਕੀਤਾ, ਪਰ ਉਹਦਾ ਕੋਈ ਇੰਨਾ ਅਸਰ ਨਹੀਂ ਦਿਖਿਆ ਇਸ ਸਾਲ, ਕਿਉਂਕਿ ਜਦੋਂ ਆਇਆ ਉਦੋਂ ਤੇ ਇੱਕ ਸੀਜ਼ਨ ਜਿਹੜਾ ਓਵਰ ਹੋ ਚੁੱਕਾ ਸੀਗਾ। ਤੇ ਗਾਂਹ ਹੋ ਸਕਦਾ ਕਿ ਉਹਦੇ ਵਿੱਚ ਕੋਈ ਸੁਧਾਰ ਕਰ ਦੇਣ। ਤੇ ਦੂਜਾ ਹੈਗਾ ਬਿਜਲੀ ਸੋਧ ਬਿੱਲ, ਜਿਹਨੂੰ ਬਿਜਲੀ ਸੋਧ ਬਿੱਲ 2020 ਕਿਹਾ ਜਾਂਦਾ। ਉਹਦਾ ਹਾਲੇ ਖਰੜਾ ਹੀ ਤਿਆਰ ਹੋਇਆ, ਉਹ ਨਾ ਤੇ ਕੋਈ ਆਰਡੀਨੈਂਸ ਆ ਨਾ ਕੋਈ ਉਹਨੂੰ ਪਾਸ ਕਰਾਇਆ ਗਿਆ ਵਾ। ਤਾਂ ਖਰੜੇ ਤੇ ਹੀ ਉਹਦਾ ਕਾਫੀ ਖਲਾਰਾ। ਵੈਸੇ ਜੇ ਉਹਦਾ ਖਰੜਾ ਬਣਾਇਆ ਜਾ ਸਕਦਾ ਤੇ ਜੇ ਚੰਗੇ ਹੁੰਦੇ ਤੇ ਇਹਦਾ ਵੀ ਖਰੜਾ ਬਣਾ ਕੇ ਇੰਟਰਨੈਟ ਤੇ ਪਾ ਦਿੰਦੇ, ਵੈਬਸਾਈਟ ਤੇ ਕਿਸੇ ਤੇ ਪਾ ਦਿੰਦੇ, ਰਾਏ ਲੈ ਲੈਂਦੇ, ਨਾਲੇ ਪਤਾ ਲੱਗ ਜਾਂਦਾ ਕਿ ਕੌਣ ਪੱਖ ਦੇ ਵਿੱਚ ਆ, ਕੌਣ ਜਿਹੜਾ ਆ ਵਿਰੋਧ ਦੇ ਵਿੱਚ ਆ। ਤਾਂ ਖੈਰ ਚਲੋ ਇਹਨਾਂ ਨੇ ਉਹ ਜਿਹੜੇ 4 ਨੁਕਤੇ ਪਾਏ ਸੀ, ਉਹਦੇ ਵਿੱਚ ਇੱਕ MSP ਵਾਲਾ ਸੀਗਾ ਕਿ ਉਹਦੇ ਤੇ ਕੀ ਕਰੋਗੇ, ਤੇ ਦੂਸਰਾ ਕਾਨੂੰਨ ਰੱਦ ਕਿਵੇਂ ਕਰੋਗੇ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਖੁੱਡਾ ਮਾਰ ਕੇ ਫੁੱਟਬਾਲ ਇੱਧਰੋਂ ਉੱਧਰ ਘੱਲਣ ਵਾਲੀ ਗੱਲ ਤੇ ਉੱਧਰੋਂ ਇੱਧਰ ਆਉਣ ਵਾਲੀ ਗੱਲ ਆ, ਉਸੇ ਤਰ੍ਹਾਂ ਹੀ ਕੰਮ ਚੱਲਿਆ। ਕਿਉਂਕਿ ਜਿਹੜੀ ਧਿਰ ਤੁਹਾਨੂੰ ਪਤਾ ਹੀ ਹੈ ਸਰਕਾਰ ਧਿਰ ਹੁੰਦੀ ਹੈ, ਉਹ ਹਮੇਸ਼ਾ ਚਲਾਕੀ ਵੀ ਕਰਦੀ ਹੈ, ਸ਼ਕਤੀਆਂ ਦਾ ਇਸਤੇਮਾਲ ਵੀ ਕਰਦੀ ਹੈ। ਤਾਂ ਉਹਨਾਂ ਦੀ ਚਲਾਕੀ ਨੂੰ ਇਹਨਾਂ ਨੇ ਭਾਂਪ ਲਿਆ ਸੀਗਾ ਕਿ ਸਾਨੂੰ ਫਸਾਉਣ ਨੂੰ ਕਰਦੇ ਆ, ਖਾਸ ਤੌਰ 'ਤੇ ਉਦੋਂ ਜਦੋਂ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ। ਤਾਂ ਇਹਨਾਂ ਨੇ ਆਪਣਾ ਏਜੰਡਾ ਸੈੱਟ ਕਰਕੇ ਕੱਲ੍ਹ ਦਿੱਤਾ, ਔਰ ਇਸ ਤੋਂ ਇਲਾਵਾ ਜਗ੍ਹਾ ਵੀ ਦੱਸ ਦਿੱਤੀ, ਟਾਈਮ ਵੀ ਦੱਸ ਦਿੱਤਾ ਕਿ 11 ਵਜੇ ਵਿਗਿਆਨ ਭਵਨ ਦੇ ਵਿੱਚ ਮੁਲਾਕਾਤ ਜਿਹੜੀ ਉਹ ਕਰ ਲਓ। ਤਾਂ ਉਸ ਤੋਂ ਬਾਅਦ ਉਮੀਦ ਅੱਜ ਇਹੋ ਸੀਗੀ ਕਿ ਇਹ ਇੱਕ ਜਵਾਬੀ ਪੱਤਰ ਭੇਜਣਗੇ, ਉਹਦੇ ਵਿੱਚ ਸਰਕਾਰ ਵਾਲੇ ਹਾਂ ਨਾ ਦੱਸਣਗੇ। ਇਹਨਾਂ ਨੇ ਅੱਜ ਜਿਹੜਾ ਪੱਤਰ ਭੇਜਿਆ, ਤਾਂ ਜੋ ਕਿਸਾਨਾਂ ਨੇ ਪੱਤਰ ਘੱਲਿਆ ਸੀਗਾ ਏਜੰਡਾ ਸੈੱਟ ਕਰਕੇ 29 ਤਰੀਕ ਦਾ, ਤਾਂ ਉਹਦੇ ਬਜਾਏ ਇਹਨਾਂ ਨੇ 30 ਦਸੰਬਰ 2020 ਨੂੰ ਰੱਖਿਆ। ਔਰ ਸਮਾਂ ਵੀ ਬਦਲ ਦਿੱਤਾ ਗਿਆ, ਕਿਉਂਕਿ 11 ਵਜੇ ਆਖਿਆ ਸੀਗਾ ਪਹਿਲਾਂ, ਜਿਹੜਾ ਮੈਂ ਜਿਵੇਂ ਤੁਹਾਨੂੰ ਗੱਲ ਕੀਤੀ ਇੱਕ ਪੱਤਰ ਲਿਖਿਆ ਗਿਆ ਸੀਗਾ, ਉਹਦੇ ਵਿੱਚ 11 ਵਜੇ ਦਾ ਸਮਾਂ ਸੀਗਾ ਮੀਟਿੰਗ ਦਾ, ਤਾਂ ਇੱਥੇ ਸਮਾਂ ਵੀ ਜਿਹੜਾ ਉਹ 2 ਵਜੇ ਦਾ ਕਰ ਦਿੱਤਾ ਗਿਆ। ਖੈਰ ਜੋ ਵੀ ਆ ਹੁਣ ਦੇਖਾਂਗੇ ਕਿ ਇਹਦੇ ਵਿੱਚ ਕੀ ਨਵੇੜਾ ਹੁੰਦਾ, ਕਿਉਂਕਿ ਕਿਸਾਨ ਧਿਰਾਂ ਤਾਲਬੇਲ ਉਹ ਕਹਿੰਦੀਆਂ ਨੇ ਕਿ ਅਸੀਂ ਸਵਾਗਤ ਕਰਦੇ ਹਾਂ ਗੱਲਬਾਤ ਦਾ, ਅਸੀਂ ਗੱਲਬਾਤ ਤੋਂ ਭੱਜਦੇ ਨਹੀਂ ਹਾਂ। ਚੰਗੀ ਗੱਲ ਆ, ਗੱਲਬਾਤ ਤੋਂ ਭੱਜਣਾ ਨਹੀਂ ਚਾਹੀਦਾ, ਪਰ ਹੁਣ ਇਹ ਵੇਖਣਾ ਹੋਏਗਾ ਕਿ ਨਵੇੜਾ ਹੁੰਦਾ ਜਾਂ ਨਹੀਂ ਹੁੰਦਾ। ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਮੀਟਿੰਗ ਤੋਂ ਪਹਿਲਾਂ
ਆਪਾਂ ਜੇ ਦੇਖੀਏ ਤਾਂ ਅਮਿਤ ਸ਼ਾਹ ਤੇ ਨਰਿੰਦਰ ਸਿੰਘ ਤੋਮਰ ਦੀ ਕਾਫੀ ਵੱਡੀ ਗੱਲਬਾਤ ਹੋਈ ਹੈ, ਕਾਫੀ ਹੂੰ ਲੰਬੀ ਹੂੰ ਚੌੜੀ ਗੱਲਬਾਤ ਹੋਈ ਹੈ। ਮਤਲਬ ਕਿ ਪਲੈਨਿੰਗ ਦੇ ਨਾਲ ਹੀ ਚੱਲ ਰਹੇ ਨੇ ਉਹ, ਹਰ ਇੱਕ ਕਦਮ ਪਲੈਨਿੰਗ ਦੇ ਨਾਲ ਹੀ ਚੁੱਕ ਰਹੇ ਆ। ਐਸਾ ਨਹੀਂ ਹੈ ਕਿ ਜਿਹਦਾ ਦਾ ਲੱਗਦਾ ਲੱਗੀ ਫੱਬੀ ਲਾਈ ਜਾਂਦਾ ਹੈ। ਤਾਂ ਇਹ ਹੁਣ ਪਲੈਨਿੰਗ ਜਿਹੜੀ ਆ ਉਹਦੇ ਵਿੱਚ ਕੋਈ ਨਵਾਂ ਸੱਪ ਕੱਢਦੇ ਆ ਜਾਂ ਨਹੀਂ ਕੱਢਦੇ ਉਹ ਤਾਂ ਬਾਅਦ 'ਚ ਪਤਾ ਲੱਗੂਗਾ। ਪਰ ਹਾਲ ਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਅਮਿਤ ਸ਼ਾਹ ਦੀ ਵੀ, ਰਾਜਨਾਥ ਸਿੰਘ ਆਮ ਤੌਰ ਤੇ ਤੁਹਾਨੂੰ ਪਤਾ ਫਜ਼ੂਲ ਦੇ ਬਿਆਨ ਨਹੀਂ ਦਿੰਦੇ। ਰਾਜਨਾਥ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਕਿਹਾ ਕਿ ਚਲੋ ਜੀ ਜੇ ਸਾਲ 2 ਸਾਲ ਲਾਗੂ ਕਰ ਲਏ ਜਾਣ ਕਾਨੂੰਨ ਤੇ ਕੀ ਫਰਕ ਪੈਂਦਾ, ਜੇ ਨਾ ਇਹ ਕੋਈ ਅਸਰਕਾਰਕ ਸਾਬਤ ਹੋਏ ਤੇ ਇਹਨਾਂ ਨੂੰ ਵਾਪਸ ਲਿਆ ਜਾ ਸਕਦਾ। ਤਾਂ ਅਮਿਤ ਸ਼ਾਹ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਮੋਦੀ ਦੇ ਹੁੰਦਿਆਂ ਕੋਈ ਮਾਈ ਦਾ ਲਾਲ ਜ਼ਮੀਨ ਨਹੀਂ ਖੋ ਸਕਦਾ। ਹੂੰ ਤਾਂ ਇੱਕ ਪਾਸੇ ਜਾਨੀ ਕਿ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਭੁਗਤਾਏ ਜਾ ਰਹੇ ਆ, ਮੈਦਾਨ 'ਚ ਲਿਆਏ ਜਾ ਰਹੇ ਆ। ਤਾਂ ਦੂਸਰੇ ਪਾਸੇ ਹੈ ਕਿਸਾਨ ਧਿਰਾਂ ਦੀ ਇੱਕ ਐਸੀ ਮੈਂ ਤਾਂ ਕਹੂੰਗਾ ਕਿ ਹੁਣ ਸਮਝ ਲਓ ਕਿ ਐਸੀ ਜਮਾਤ ਹੀ ਬਣ ਗਈ ਆ। ਬਹੁਤ ਸਾਰੀਆਂ ਜਥੇਬੰਦੀਆਂ ਸੈਂਕੜੇ ਜਥੇਬੰਦੀਆਂ ਨੇ। ਤਾਂ ਉਹ ਇੱਕ ਐਸੀ ਜਮਾਤ ਹੈ ਜਿਹੜੀ ਕਿ ਇਹਨਾਂ ਦੀ ਹਰੇਕ ਚਾਲ ਤੋਂ ਵਾਕਫ ਹੈ। ਮਤਲਬ ਕਿ ਜੇ ਤੁਸੀਂ ਦੇਖੋਗੇ ਕਿ ਜੋ ਵੀ ਇਹ ਕੂਟਨੀਤੀ ਕਰਦੇ ਆ ਤਾਂ ਉਹਦੇ ਵਿੱਚ ਉਹ ਵੀ ਸਾਵਾਂ ਅੱਗੋਂ ਮੋੜਵਾਂ ਜਵਾਬ ਦਿੰਦੇ ਆ। ਤਾਂ ਜਿਵੇਂ ਇਹਨਾਂ ਨੇ ਦੇਖਿਆ ਕਿਸਾਨ ਜਥੇਬੰਦੀਆਂ ਨੇ ਕਿ ਕੁਝ ਸਰਕਾਰਾਂ ਜਿਵੇਂ ਬਿਹਾਰ ਦੇ ਵਿੱਚ ਹਿਲਜੁਲ ਹੋ ਰਹੀ ਹੈ, ਤਾਂ ਬਿਹਾਰ ਦੇ ਵਿੱਚ ਵੀ ਇਹਨਾਂ ਨੇ ਉੱਥੇ ਤਾਲਮੇਲ ਜਿਹੜਾ ਆਪਣਾ ਬਣਾਉਣਾ ਸ਼ੁਰੂ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦੇ ਅੰਦਰਲੀਆਂ ਸਫਾ ਇਹ ਦੱਸਦੀਆਂ ਨੇ ਕਿ ਕਿਸਾਨ ਜਥੇਬੰਦੀਆਂ ਬਹੁਤ ਵੱਡੇ ਪੱਧਰ ਤੇ ਮੁਲਕ ਦੇ ਵਿੱਚ ਲਾਮਬੰਦੀ ਵੀ ਕਰ ਰਹੀਆਂ ਨੇ ਕਿ ਕਿਸੇ ਤਰੀਕੇ ਨਾਲ ਲਾਮਬੰਦੀ ਹੋ ਜਾਵੇ, ਕਿਉਂਕਿ ਇਸ ਅੰਦੋਲਨ ਨੂੰ ਜੇ ਦੇਸ਼ ਵਿਆਪੀ ਬਣਾ ਲਿਆ ਜਾਂਦਾ, ਮਤਲਬ ਕਿ ਇੱਕ ਟੀਚਾ ਰੱਖਿਆ ਗਿਆ ਕਿ ਘੱਟੋ ਘੱਟ ਪਹਿਲੇ ਪੜਾਅ ਦੇ ਵਿੱਚ 15 ਸਟੇਟਾਂ ਦੇ ਅੰਦਰ 500 ਸ਼ਹਿਰ ਜਿਹੜੇ ਕਵਰ ਕਰ ਲਏ ਜਾਣ, ਤਾਂ ਉਸ ਤੋਂ ਬਾਅਦ ਅਸੀਂ ਲਾਗੂ ਕਰ ਲਵਾਂਗੇ। ਸੋ ਦੋਨਾਂ ਪਾਸਿਆਂ ਤੋਂ ਮਤਲਬ ਕਿ ਕੂਟਨੀਤੀ ਇਸ ਤਰੀਕੇ ਨਾਲ ਚੱਲ ਰਹੀ ਹੈ ਕਿ ਬਾਹਰ ਬੇਸ਼ੱਕ ਦੋਵੇਂ ਹੀ ਧਿਰਾਂ ਜਿਹੜੀਆਂ ਨੇ ਬੜੀਆਂ ਇੱਕ ਦੂਜੇ ਪ੍ਰਤੀ ਸੌਫਟ ਨਜ਼ਰ ਆਉਂਦੀਆਂ, ਬੜੀਆਂ ਇੱਕ ਦੂਜੇ ਪ੍ਰਤੀ ਸਹਿਯੋਗੀ ਨਜ਼ਰ ਆਉਂਦੀਆਂ, ਪਰ ਅੰਦਰ ਖਾਤੇ ਖੇਡ ਜਿਹੜੀ ਹੈ ਇੱਕ ਪਾਸੇ ਜੋ ਸਿਆਸੀ ਧਿਰ ਆ ਜਿਹੜੀ ਕਿ ਬਹੁਤ ਸ਼ਕਤੀਸ਼ਾਲੀ ਧਿਰ ਆ ਤਾਂ ਉਹ ਹੋਰ ਤਰੀਕੇ ਨਾਲ ਚੱਲ ਰਹੀ ਹੈ। ਤਾਂ ਦੂਸਰੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹਨਾਂ ਦਾ ਕਿ ਵਾਸਤੇ ਹੀ ਇਹਨਾਂ ਦੇ ਨਾਲ ਰਿਹਾ ਸ਼ੁਰੂ ਤੋਂ, ਉਹ ਕਿਸੇ ਹੋਰ ਤਰੀਕੇ ਨਾਲ ਚੱਲ ਰਹੀਆਂ ਨੇ। ਖੈਰ ਕੁਛ ਮੈਂ ਤੁਹਾਨੂੰ ਹੋਰ ਅਪਡੇਟ ਜੀ ਦੇ ਦੇਵਾਂ ਇਸ ਦੇ ਮੁਤਲਕ ਕਿ ਛੋਟੇ ਕਿਸਾਨਾਂ ਨੂੰ ਘੱਟ ਕੀਮਤ ਤੇ ਵੱਡੀ ਤੇ ਨਵੀਂ ਮਾਰਕੀਟ ਦੇਣ ਦਾ ਸਾਡਾ ਇਰਾਦਾ ਸਪਸ਼ਟ ਹੈ, ਮੋਦੀ ਸਾਹਿਬ ਕਹਿ ਰਹੇ ਨੇ, ਉਹਨਾਂ ਦੀ ਸਟੇਟਮੈਂਟ ਸੀਗੀ। ਇਸ ਤੋਂ ਇਲਾਵਾ ਅੱਜ ਸੁਨੀਲ ਜਾਖੜ ਹੋਰਾਂ ਨੇ ਫਿਰ ਕਾਂਗਰਸ ਦਾ ਕਿਉਂਕਿ ਸਥਾਪਨਾ ਦਿਹਾੜਾ ਸੀਗਾ, ਇੱਕ ਵਾਰ ਫਿਰ ਉਹਨਾਂ ਨੇ ਰਜੋਈ ਕੀਤੀ ਆ ਕਿ ਖੇਤੀ ਕਾਨੂੰਨ ਜਿਹੜੇ ਆ ਪੁੱਠੇ ਲੈ ਲਏ ਜਾਣ, ਵਾਪਸ ਲੈ ਲਏ ਜਾਣ। ਇੱਧਰ ਕਾਂਗਰਸੀ ਜਿਹੜੇ ਆ ਕਾਂਗਰਸ ਸੇਵਾ ਦਲ ਵਾਲੇ ਵਰਕਰ ਉਹ ਖੱਟਰ ਦੀ ਕੋਠੀ ਦਾ ਘਰਾਓ ਕਰਨ ਚੱਲੇ ਸੀਗੇ ਤੇ ਮੇਰੇ ਖਿਆਲ ਦੇ ਨਾਲ ਪੁਲਿਸ ਨੇ ਉਹਨਾਂ ਨੂੰ ਵੀ ਘੇਰ ਲਿਆ। ਜੀਓ ਟਾਵਰ ਦੀ ਸਪਲਾਈ ਕੱਟਣ ਵਾਲੇ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਇਹ ਮੋਗਾ ਦੀ ਘਟਨਾ। ਟਿੱਕਰੀ ਬਾਰਡਰ ਤੇ ਵੈਟਰਨਰੀ ਇੰਸਪੈਕਟਰਾਂ ਦਾ ਚੌਥਾ ਜੱਥਾ ਪਹੁੰਚ ਗਿਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਥੋਂ ਅੰਗਹੀਣ ਵੀ ਜਿਹੜੇ ਆ ਸਾਡੇ ਭੈਣ ਭਰਾ ਉਹ ਵੀ ਬਹੁਤ ਸ਼ਿੱਦਤ ਦੇ ਨਾਲ ਉਧਰ ਨੂੰ ਜਾ ਰਹੇ ਆ। ਇੱਕ ਜੱਥਾ ਬਣਾ ਕੇ ਉਹਨਾਂ ਨੇ ਕੂਚ ਕੀਤਾ ਇੱਥੋਂ ਪੰਜਾਬ ਦੇ ਵਿੱਚੋਂ। ਬਹੁਤ ਵਧੀਆ ਗੱਲ ਹੈ, ਮੇਰੇ ਖਿਆਲ ਦੇ ਨਾਲ ਇਸ ਤੋਂ ਵੱਡੀ ਦਲੇਰੀ ਤੇ ਇਸ ਤੋਂ ਵੱਡੀ ਹੱਲਾਸ਼ੇਰੀ ਜਿਹੜੀ ਆ ਕਿਸਾਨ ਜਥੇਬੰਦੀਆਂ ਨੂੰ ਨਹੀਂ ਮਿਲ ਸਕਦੀ। ਖੈਰ ਮੌਤਾਂ ਵੀ ਹੋਈਆਂ ਨੇ ਮੇਰੇ ਖਿਆਲ ਦੇ ਨਾਲ ਅੱਜ ਟੋਟਲ 3 ਕਿਸਾਨਾਂ ਦੀ ਮੌਤ ਦੀ ਖਬਰ ਹੈ। ਇੱਧਰ ਅੱਜ ਜਿਹੜੇ ਵਿਵਾਦਤ ਲੀਡਰ ਬਣੇ ਪਏ ਇਸ ਟਾਈਮ ਹਰਜੀਤ ਗਰੇਵਾਲ, ਉਹਨਾਂ ਦੇ ਦਫ਼ਤਰ ਦੇ ਵਿੱਚ ਕਿਸਾਨ ਆਗੂ ਪਹੁੰਚੇ ਆ ਤੇ ਜਾ ਕੇ ਚੇਤਾਵਨੀ ਪੱਤਰ ਦਿੱਤਾ ਕਿ ਭਾਈ ਜਿਹੜਾ ਜ਼ੁਬਾਨ ਦਾ ਰਸ ਆ ਇਹ ਬਹੁਤ ਕੁਝ ਚੋਣ ਲਾ ਦਿੰਦਾ ਤੇ ਭਾਈ ਇਹਨੂੰ ਰਹਿਣ ਦੇ, ਹੁਣ ਤੂੰ ਬਸ ਕਰ। ਮਤਲਬ ਕਿ ਐਸੇ ਪ੍ਰਕਾਹਟ ਵਾਲੇ ਬਿਆਨ ਨਾ ਦਿਓ ਜੋ ਘਾਟੇਬੰਦੀ ਹੋਣ। ਸੋ ਇੱਕ ਚੇਤਾਵਨੀ ਪੱਤਰ ਕਿਸਾਨ ਜਥੇਬੰਦੀਆਂ ਨੇ ਉੱਥੇ ਹਰਜੀਤ ਗਰੇਵਾਲ ਤੱਕ ਪਹੁੰਚਦਾ ਕੀਤਾ ਤੇ ਦਫ਼ਤਰ 'ਚ ਜਾ ਕੇ ਰਾਜਪੁਰਾ ਦੇ ਵਿੱਚ ਇਹਦਾ ਦਫ਼ਤਰ ਹੈ। ਜੀ ਜੀ ਮਿੰਟੂ ਜੀ ਅਗਲੀ ਗੱਲ ਕਰੀਏ, ਖੇਤੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਬਿਆਨ ਕਹਿੰਦਾ ਦਬਾਅ ਕਰਕੇ ਨਹੀਂ ਲੈ ਸਕੇ ਸੀ ਫੈਸਲਾ। ਹਾਂਜੀ ਦੇਖੋ ਇਹਨਾਂ ਦਾ ਜਿਹੜਾ ਬਿਆਨ ਆਇਆ ਨਾ ਇਹ ਬਹੁਤ ਵੱਡਾ ਬਿਆਨ ਹੈ। ਮਤਲਬ ਕਿ ਪਿਛਲੀ ਸਰਕਾਰ ਦੇ ਸੰਦਰਭ ਦੇ ਵਿੱਚ ਕਹਿ ਰਹੇ ਆ, ਇਸ ਸਰਕਾਰ ਦੇ ਸੰਦਰਭ ਦੇ ਵਿੱਚ ਨਹੀਂ। ਉਹ ਕਹਿੰਦੇ ਆ, ਉਹਨਾਂ ਦੇ ਕਹਿਣ ਦਾ ਮਤਲਬ ਇਹ ਹੋਆ ਕਿ ਪਿਛਲੀ ਸਰਕਾਰ ਦੇ ਵਿੱਚ ਵੀ ਸ਼ਰਦ ਪਵਾਰ ਤੇ ਮਨਮੋਹਨ ਸਿੰਘ ਇਹ ਸਾਰੇ ਰਿਫਾਰਮਸ ਕਰਨੇ ਚਾਹੁੰਦੇ ਸਨ, ਪਰ ਹੋਇਆ ਕੀ ਆ ਕਿ ਦਬਾਅ ਦੇ ਚੱਲਦੇ ਆ। ਮਤਲਬ ਕਿ ਜਿਹੜਾ ਦਬਾਅ ਹੁੰਦਾ ਉਹਨਾਂ ਨੂੰ ਲੋਕਾਂ ਦਾ ਦਬਾਅ ਕਿਹਾ ਜਾ ਸਕਦਾ, ਤਾਂ ਉਹ ਜਿਹੜੇ ਦਬਾਅ ਹੁੰਦੇ ਆ
ਕਈ ਵਾਰ ਲੀਡਰ ਉਹਨਾਂ ਨੂੰ ਫੇਸ ਨਹੀਂ ਕਰ ਪਾਉਂਦੇ ਜਾਂ ਕਰਨਾ ਨਹੀਂ ਚਾਹੁੰਦੇ। ਉਹ ਕਹਿੰਦੇ ਕਿ ਸਾਡੇ ਕੋਲ ਮਜ਼ਬੂਤ ਲੀਡਰ ਆ, ਨਰਿੰਦਰ ਮੋਦੀ ਨੂੰ ਐਸੀ ਕੋਈ ਸ਼ਿਕਾਇਤ ਨਹੀਂ ਮਿਲਦੀ, ਤਾਂ ਉਹ ਜੋ ਪ੍ਰੈਸ਼ਰ ਹੁੰਦਾ ਉਹਨੂੰ ਬਰਦਾਸ਼ਤ ਕਰਦੇ ਆ, ਮਤਲਬ ਕਿ ਫੇਸ ਕਰਦੇ ਆ। ਸੋ ਇਹੀ ਫਰਕ ਰਿਹਾ। ਤਾਂ ਇਹ ਨਹੀਂ ਹੈ ਕਿ ਅਸੀਂ ਉਹ ਹੀ ਰਾਤ ਦੇ ਜਿਹੜੇ ਕਾਨੂੰਨ ਆ ਉਹ ਲੈ ਆਉਂਦੇ ਆ। ਇਹ ਵੀ ਕਾਨੂੰਨ ਲਾਗੂ ਕਰਨਾ ਲੋਚਦੇ ਸੀਗੇ, ਪਰ ਇਹਨਾਂ ਦੇ ਵਿੱਚ ਹਿੰਮਤ ਹੈ ਨਹੀਂ ਸੀ। ਇਹ ਤੋਮਰ ਸਾਹਿਬ ਕਰ ਰਹੇ ਆ। ਨਾਲ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਆ, ਉਹ ਕਹਿੰਦੇ ਆ ਕਿ ਅੰਦੋਲਨਕਾਰੀ ਕਿਸਾਨਾਂ ਦੇ ਦਿਲਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਗਲਤ ਫਹਿਮੀਆਂ ਪੈਦਾ ਕਰ ਦਿੱਤੀਆਂ ਗਈਆਂ। ਤੇ ਉਹ ਕਹਿੰਦੇ ਆ ਕਿ ਖੇਤੀਬਾੜੀ ਕਾਨੂੰਨਾਂ ਦਾ ਲਾਭ ਕਿਸਾਨਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ। ਬਹੁਤ ਸਾਰੇ ਕਿਸਾਨ ਇਹਨਾਂ ਕਾਨੂੰਨਾਂ ਬਾਰੇ ਸਕਾਰਾਤਮਕ ਸੋਚਣਾ ਸ਼ੁਰੂ ਕਰ ਰਹੇ ਨੇ, ਪਰ ਕਿਸਾਨਾਂ ਦੇ ਕੁਝ ਹਿੱਸਿਆਂ ਵਿੱਚ ਉਲਝਣ ਹੈ। ਤੇ ਨਾਲ ਉਹ ਕਹਿੰਦੇ ਆ ਕਿ ਮੈਨੂੰ ਉਮੀਦ ਹੈ ਕਿ ਅਸੀਂ ਇਹਨਾਂ ਖਿਤਾਵਾਂ ਨੂੰ ਹੱਲ ਕਰਨ ਦੇ ਯੋਗ ਹੋਵਾਂਗੇ। ਤੁਸੀਂ ਇਹਨਾਂ ਦੀ ਸਟੇਟਮੈਂਟ ਦੇਖੋਗੇ ਜਾਂ ਇਹਨਾਂ ਦੀ ਇਹ ਜਿਹੜੀ ਸ਼ਬਦਾਵਲੀ ਦੇਖੋਗੇ ਤਾਂ ਉਹਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਕਹਿੰਦੇ ਆ ਕਿ ਇੱਕ ਹਿੱਸਾ ਜਿਹੜਾ ਉਹ ਗੁੰਮਰਾਹ ਹੋ ਗਿਆ। ਇਹ ਸ਼ਬਦ ਉਹ ਨਹੀਂ ਇਸਤੇਮਾਲ ਕਰ ਰਹੇ, ਪਰ ਨਿਚੋੜਵੇਂ ਰੂਪ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਹਦਾ ਸਿੱਟਾ ਇਹੋ ਨਿਕਲਦਾ ਕਿ ਕੁਛ ਲੋਕਾਂ ਨੂੰ ਉਲਝਾ ਲਿਆ ਗਿਆ, ਜਾਂ ਕਹਿ ਲਈਏ ਕਿ ਕਿਸਾਨਾਂ ਦੇ ਕੁਛ ਹਿੱਸੇ, ਜਿਵੇਂ ਉਹਨਾਂ ਨੇ ਕਿਹਾ ਕਿ ਉਲਝਣ ਦਾ ਸ਼ਿਕਾਰ ਆ। ਮਤਲਬ ਇਹ ਹੈ ਕਿ ਉਹ ਪਿਛਲੱਗੂ ਬਣ ਗਏ ਆ। ਤਾਂ ਅਸੀਂ ਉਹਨਾਂ ਨੂੰ ਸਮਝਾ ਲਵਾਂਗੇ। ਉਹ ਕਿਤੇ ਵੀ ਇਹ ਨਹੀਂ ਕਹਿ ਰਹੇ ਕਿ ਸਾਡੀ ਚਰਚਾ ਜਿਹੜੀ ਆ ਆਗਾਮੀ ਮੀਟਿੰਗ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਹੋਏਗੀ ਜਾਂ MSP ਨੂੰ ਗਰੰਟੀ ਦੇ ਰੂਪ ਦੇ ਵਿੱਚ ਦੇਣ ਦੀ ਇੱਕ ਬਹਿਸ ਹੋਏਗੀ ਜਿਹੜੀ, ਉਹਦੇ ਤੇ ਅਸੀਂ ਕੋਈ ਫੈਸਲਾ ਲੈ ਸਕਦੇ। ਨਾ, ਕੋਈ ਵੀ ਐਸੀ ਗੱਲ ਉਹ ਕਰ ਹੀ ਨਹੀਂ ਰਹੇ। ਉਹ ਤਾਂ ਬਸ ਇੱਕੋ ਉਹੀ ਮਾਰਨੀ ਜਿਹੜੀ ਆ ਪੜ੍ਹੀ ਜਾ ਰਹੇ ਆ ਕਿ ਦੇਖੋ ਜੀ ਇਹਨਾਂ ਦੇ ਕੁਛ ਹਿੱਸਿਆਂ 'ਚ ਉਲਝਣ ਆ, ਉਹ ਅਸੀਂ ਦੂਰ ਕਰ ਦੇਵਾਂਗੇ। ਖੈਰ ਬਾਕੀ ਜਿਹੜੀ ਗੱਲ ਕਹਿੰਦੇ ਆ ਕਿ ਦੇਖੋ ਜੀ ਉਹਨਾਂ ਤੇ ਦਬਾਅ ਸੀਗਾ, ਫਲਾਂ ਸੀਗਾ, ਧਮਕਾ ਸੀਗਾ, ਤਾਂ ਘੱਟੋ ਘੱਟ ਇਹ ਤਾਂ ਤੁਸੀਂ ਮੰਨ ਰਹੇ ਹੋ ਨਾ ਕਿ ਲੋਕਤੰਤਰ ਦੇ ਵਿੱਚ ਲੋਕਾਂ ਦਾ ਦਬਾਅ ਕੰਮ ਕਰਦਾ ਹੈ। ਜੇ ਉਸ ਵੇਲੇ ਉਹਨਾਂ ਨੇ ਲੋਕਾਂ ਦੀ ਸੁਣੀ ਆ ਤੇ ਅੱਜ ਫਿਰ ਤੁਹਾਨੂੰ ਵੀ ਲੋਕਾਂ ਦੀ ਸੁਣਨੀ ਚਾਹੀਦੀ ਹੈ ਕਿ ਲੋਕ ਕੀ ਕਹਿ ਰਹੇ ਆ। ਔਰ ਮੈਂ ਜਿਵੇਂ ਪਿੱਛੇ ਕਹਿ ਕੇ ਆਇਆ ਕਿ ਤੁਹਾਨੂੰ ਲੋਕਾਂ ਦੀ ਪਹਿਲਾਂ ਸੁਣ ਲੈਣੀ ਚਾਹੀਦੀ ਸੀ, ਕਿਉਂਕਿ ਇੰਡੀਆ ਦੇ ਵਿੱਚ ਰਿਫਾਰਮਸ ਕਰਦੇ ਸੌਖੇ ਨਹੀਂ। ਇਹ ਗੱਲ ਸਾਰੇ ਹੀ ਜਾਣਦੇ ਆ, ਸਰਕਾਰਾਂ ਨੂੰ ਭਲੀ ਭਾਂਤ ਪਤਾ ਇਸ ਚੀਜ਼ ਦਾ, ਕਿਉਂਕਿ ਲੋਕਾਂ ਨੂੰ ਤੁਸੀਂ ਪਹਿਲਾਂ ਲਾਇਆ ਇਹੋ ਜਿਹੇ ਕੰਮਾਂ ਤੇ। ਹੁਣ ਜਿੱਦਾਂ ਮੰਨ ਲਓ, ਫਰਜ਼ ਕਰੋ, ਇਹ ਗੱਲ ਇੱਕ ਪ੍ਰੈਕਟੀਕਲ ਗੱਲ ਆ ਕਿ ਜਿਵੇਂ ਰਾਤੋਂ ਰਾਤ ਕੋਈ ਐਲਾਨ ਕਰ ਦੇਵੇ ਪੰਜਾਬ ਦੇ ਵਿੱਚ ਕਿ ਟਿਊਬਵੈੱਲਾਂ ਦੇ ਬਿੱਲ ਜੀ ਉਹ ਜਿਹੜੇ ਮਾਫ ਕੀਤੇ ਆ ਉਹ ਹੁਣ ਲਾ ਰਹੇ ਆ, ਤਾਂ ਉਸ ਸਰਕਾਰ ਦੀ ਜਾਂ ਉਸ ਪਾਰਟੀ ਦੀ ਵੇਖ ਲਓ ਕੀ ਹਾਲਤ ਹੋਏਗੀ ਪੰਜਾਬ ਦੇ ਵਿੱਚ। ਮਤਲਬ ਕਿ ਕੁਝ ਫੈਸਲੇ ਜਿਹੜੇ ਆ ਤੁਹਾਡੇ ਉਹ ਆਪਣੇ ਕੀਤੇ ਹੋਏ ਸਰਕਾਰਾਂ ਦੇ ਫੈਸਲੇ ਆ, ਤਾਂ ਲੋਕ ਜਿਹੜੇ ਆ ਉਹਨਾਂ ਫੈਸਲਿਆਂ ਨੂੰ ਮੰਨ ਬੈਠੇ, ਪ੍ਰਵਾਨ ਕਰ ਚੁੱਕੇ, ਆਪਣੀ ਜ਼ਿੰਦਗੀ ਦਾ, ਆਪਣੀ ਆਰਥਿਕਤਾ ਦਾ ਹਿੱਸਾ ਬਣਾ ਕੇ ਬੈਠੇ ਆ। ਤਾਂ ਉਹ ਰਿਫਾਰਮਸ ਤੁਸੀਂ ਉਹਨਾਂ ਨੂੰ ਸਮਝਾ ਕੇ ਉਹਨਾਂ ਦੀ ਰਾਏ ਨਾਲ ਕਰੋ ਤਾਂ ਬਿਹਤਰ ਹੋਏਗਾ। ਜਦ ਤੁਸੀਂ ਉਹਨਾਂ ਲਈ ਖਤਰਾ ਪੈਦਾ ਕਰ ਦਿਓਗੇ, ਉਹਨਾਂ ਨੂੰ ਲੱਗੇਗਾ ਕਿ ਇਹ ਤਾਂ ਖਤਰਾ ਹੈ, ਸਾਡੀ ਹੋਂਦ ਤੇ ਹੀ ਸਵਾਲ ਹੈ, ਤਾਂ ਫਿਰ ਉਹ ਤਾਂ ਕੱਤੇ ਉਹ ਤੇ ਉਬਲ ਲੱਗੇ। ਉਹਦਾ ਤਾਂ ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ। ਤਾਂ ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਤੁਹਾਨੂੰ ਸੋਚਣਾ ਚਾਹੀਦਾ, ਪਲੈਨਿੰਗ ਦੇ ਨਾਲ ਚੱਲਣਾ ਚਾਹੀਦਾ। ਇਹ ਹੁਣ ਇੱਕੋ ਗੱਲ ਕਹੀ ਜਾਂਦੇ, ਦੇਖੋ ਜੀ ਇਹ 20 ਸਾਲ ਤੋਂ ਲੱਗੇ ਸਨ, 30 ਸਾਲ ਤੋਂ ਲੱਗੇ ਸਨ, ਸਾਰੇ ਇਹ ਕਰਦੇ ਪਏ ਸੀਗੇ ਕਿ ਆਪਾਂ ਰਿਫਾਰਮਸ ਲਈਏ, ਬਸ ਫਰਕ ਇਹੋ ਆ ਕਿ ਕਹਿੰਦੇ ਸੀਗੇ ਅਸੀਂ ਕਰ ਦਿੱਤਾ, ਪਰ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਨਾ ਕਿ ਰਿਫਾਰਮਸ ਜਿਹੜੇ ਆ ਤੁਸੀਂ ਕਰ ਲਓ, ਕੋਈ ਚੱਕਰ ਨਹੀਂ ਹੈਗਾ, ਪਰ ਉਹਦੇ ਵਿੱਚ ਲੋਕਾਂ ਦੀ ਰਾਏ ਤਾਂ ਲਈ ਜਾਵੇ। ਤੁਹਾਡਾ ਤਾਂ ਤਰੀਕਾ ਹੀ ਸੰਵਿਧਾਨਕ ਕਸੌਟੀ ਤੇ ਖਰਾ ਨਹੀਂ ਨਾ ਉਤਰਦਾ ਕਿ ਤੁਸੀਂ ਤੇ ਸਿੱਧੇ ਜਾ ਪਏ ਹੋ ਜਿਹੜੀ ਸਟੇਟ ਦੀ ਸੂਚੀ ਹੈ ਉਹਦੇ ਵਿੱਚ ਖੇਤੀ ਨੂੰ ਜਾ ਕੇ। ਹੁਣ ਇੱਕ ਮਸਲ ਗੱਲ ਆ, ਬੜੀ ਇੱਕ ਫਾਇਦਾਰ ਗੱਲ ਹੋ ਸਕਦੀ ਹੈ ਇਹ ਕਿ ਜਿਵੇਂ ਹੁਣ ਇਹਨਾਂ ਨੇ ਕਨਕਰੰਟ ਲਿਸਟ ਦੇ ਵਿੱਚ ਟ੍ਰੇਡ ਐਂਡ ਕਮਰਸ ਆ, ਉਹਦੇ ਵਿੱਚ ਬਿਲਕੁਲ ਇਹ ਗੱਲ ਦੇਖੋ, ਜਿਹੜੀ ਸੰਵਿਧਾਨਕ ਸ਼ਬਦਾਵਲੀ ਆ ਨਾ, ਉਹਨੂੰ ਜੇ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਸ਼ੁਰੂ ਕਰੋਗੇ, ਵੈਸੇ ਤਾਂ ਸੰਵਿਧਾਨ ਦੇ ਵਿੱਚ, ਇੰਡੀਆ ਦੇ ਸੰਵਿਧਾਨ 'ਚ ਬਹੁਤ ਮੌਕਿਆਂ 'ਤੇ ਤੁਹਾਨੂੰ ਕੰਟਰਾਡਿਕਸ਼ਨ ਵੀ ਲੱਭ ਜਾਣੀ ਆ ਕਿਸੇ ਆਰਟੀਕਲ ਦੇ ਵਿੱਚ ਜਾਂ ਕਿਸੇ ਕਾਨੂੰਨ ਦੇ ਵਿੱਚ। ਤਾਂ ਇੱਥੇ ਵੀ ਹੁਣ ਦੇਖੋ ਉੱਥੇ ਲਿਖਿਆ ਕਿ ਖਾਦ ਪਦਾਰਥਾਂ 'ਤੇ ਮਤਲਬ ਕਿ ਕੇਂਦਰ ਬਣਾ ਸਕਦੀ ਆ, ਪਰ ਰੌਲਾ ਇਹ ਆ ਕਿ ਕੇਂਦਰ ਜੇ ਖਾਦ ਪਦਾਰਥਾਂ 'ਤੇ ਮਤਲਬ ਕਿ ਖੁਰਾਕੀ ਪਦਾਰਥਾਂ 'ਤੇ ਜੇ ਉਹ ਕਾਨੂੰਨ ਬਣਾ ਲਏਗੀ, ਤਾਂ ਉਹਨਾਂ ਖੁਰਾਕੀ ਪਦਾਰਥਾਂ ਦੇ ਵਿੱਚ ਜੇ ਤੁਸੀਂ ਸਾਰੇ ਖੇਤੀ ਦੇ ਉਤਪਾਦ ਸ਼ਾਮਲ ਕਰ ਲਓਗੇ, ਤਾਂ ਮੈਨੂੰ ਦੱਸੋ ਕਿ ਖੇਤੀ ਸਟੇਟ ਸਬਜੈਕਟ ਕਾਹਦਾ ਰਹਿ ਜਾਏਗੀ। ਸਭ ਤੋਂ ਵੱਡਾ ਆਪਰੇਸ਼ਨ ਜਿਹੜਾ ਇਸ ਵੇਲੇ ਸੰਵਿਧਾਨਕ ਬਹਿਸ ਦੇ ਵਿੱਚ ਉੱਠ ਸਕਦਾ ਉਹ ਇਹੋ ਆ ਕਿ ਜਦ ਸੰਵਿਧਾਨ ਇਜਾਜ਼ਤ ਦਿੰਦਾ ਹੈ, ਸੰਵਿਧਾਨ ਵੱਖ ਕਰਦਾ ਹੈ ਕਿ ਖੇਤੀ ਸਟੇਟ ਸਬਜੈਕਟ ਹੈ, ਤਾਂ ਉਹਦੇ ਵਿੱਚ ਤੁਸੀਂ ਇੱਕ ਕਨਕਰੰਟ ਲਿਸਟ ਦਾ 33 ਨੰਬਰ ਵਾਲਾ ਪੁਆਇੰਟ ਹੈ ਜਿਹੜਾ ਨੁਕਤਾ, ਉਹਨੂੰ ਫੜ ਕੇ ਟ੍ਰੇਡ ਐਂਡ ਕਮਰਸ 'ਚ ਲੈ ਜਾਓ ਕਿ ਹਾਂਜੀ ਸਾਡੇ ਕੋਲ ਹੱਕ ਆ।
ਹੱਕ ਜ਼ਰੂਰ ਆ, ਪਰ ਇਹ ਤੇ ਦੇਖੋ ਨਾ ਕਿ ਉਹਦੀ ਜੇ ਵਿਆਖਿਆ ਕਰਕੇ ਵੇਖੋਗੇ ਤਾਂ ਉਹਦਾ ਰਹਿ ਕੀ ਜਾਏਗਾ, ਉਹਦੀ ਪਰਿਭਾਸ਼ਾ ਕੀ ਰਹਿ ਜਾਏਗੀ। ਜੇ ਤੁਸੀਂ ਖੁਰਾਕੀ ਪਦਾਰਥਾਂ ਦੇ ਵਿੱਚ ਸਾਰੇ ਖੇਤੀ ਉਤਪਾਦ ਹੀ ਸ਼ਾਮਲ ਕਰ ਲਓਗੇ ਤਾਂ ਫਿਰ ਸਟੇਟ ਸਬਜੈਕਟ ਖੇਤੀ ਹੈ ਜਾਂ ਨਹੀਂ ਹੈ, ਤਾਂ ਉਹ ਤਾਂ ਫਿਰ ਟੈਂਟ ਹੀ ਨਿਬੜ ਗਿਆ ਨਾ। ਇਹ ਬਹੁਤ ਵੱਡੀ ਬਹਿਸ ਹੋ ਸਕਦੀ ਹੈ, ਕਾਨੂੰਨੀ ਮਾਰ ਬਿਹਤਰ ਰਾਏ ਦੇ ਸਕਦੇ ਆ ਇਹਦੇ ਤੇ। ਪਰ ਮੇਰਾ ਮੰਨਣਾ ਹੈ ਕਿ ਜਦੋਂ ਐਡਾ ਮਹੱਤਵਪੂਰਨ ਮੁੱਦਾ ਖੇਤੀ ਜਿਹੜੀ ਆ ਉਹ ਸਟੇਟ ਦੇ ਹਿੱਸੇ ਆਈ ਸੀਗੀ ਤਾਂ ਤੱਕ ਫੱਕ ਤੁਸੀਂ ਜਾ ਕੇ ਇੱਥੇ ਪੈ ਗਏ ਉਹਦੀ ਸਾਰ ਅੱਗ ਨੂੰ। ਉਹਦਾ ਨਤੀਜਾ ਇਹੋ ਨਿਕਲਣਾ ਸੀ। ਖੈਰ ਲੋਕਾਂ ਦਾ ਦਬਾਅ ਪਿਛਲੀ ਸਰਕਾਰ ਨੇ ਮੰਨਿਆ, ਤਾਂ ਮੈਂ ਇਹ ਵੀ ਕਹਿੰਦਾ ਕਿ ਉਹ ਕੋਈ ਛੋਟੇ ਹੋ ਗਏ ਆ। ਤੇ ਜੇ ਤੁਸੀਂ ਲੋਕਾਂ ਦੀ ਗੱਲ ਇੱਕ ਵਾਰੀ ਮੰਨ ਲਵੋ, ਇਹ ਨਹੀਂ ਹੈ ਕਿ ਤੁਸੀਂ ਛੋਟੇ ਹੋ ਜਾਓਗੇ। ਜੇ ਤੁਸੀਂ ਲੋਕਤੰਤਰ ਦੇ ਵਿੱਚ ਲੋਕਾਂ ਦੀ ਕਦਰ ਕਰਦੇ ਹੋ, ਤੰਤਰ ਵੀ ਮਜ਼ਬੂਤ ਹੁੰਦਾ, ਉਹਦੇ ਨਾਲ ਲੋਕਾਂ ਦਾ ਤੇ ਤੁਹਾਡਾ ਯਾਨੀ ਜਿਹੜੇ ਹੁਕਮਰਾਨ ਆ ਉਹਨਾਂ ਦੇ ਵਿਚਲਾ ਜਿਹੜਾ ਭਰੋਸਾ ਉਹ ਵੀ ਕਾਇਮ ਹੁੰਦਾ। ਜੀ ਜੀ ਜੀ। ਅਗਲੀ ਗੱਲ ਕਰੀਏ ਪੰਜਾਬ ਦੇ ਮੰਤਰੀਆਂ ਦੀ। ਅਸ਼ਵਨੀ ਸ਼ਰਮਾ ਨੂੰ ਚੇਤਾਵਨੀ, ਕਹਿੰਦੇ ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰੋ। ਹਾਂਜੀ ਦੇਖੋ, ਇਹ ਮਸਲਾ ਜਿਹੜਾ ਮੈਂ ਡੇ 1 ਤੋਂ ਇਹ ਗੱਲ ਕਹਿੰਦਾ ਆਇਆ ਕਿ ਜਿਹੜੇ ਰਵਨੀਤ ਬਿੱਟੂਰੀਆਂ ਜਾਂ ਜਿਹੜੇ ਹੋਰ ਦੂਜੇ ਤੀਜੇ ਲੱਗੇ ਪਏ ਆ, ਇਹਨਾਂ ਨੇ ਲੜਾਈ ਜਿਹੜੀ ਆ ਨਾ ਪੰਜਾਬ ਦੇ ਵਿੱਚ ਉਹ ਭਾਜਪਾ ਬਨਾਮ ਕਾਂਗਰਸ ਦੀ ਬਣਾ ਦੇਣੀ ਆ ਤੇ ਫਿਰ ਰੌਲਾ ਪੈ ਸਕਦਾ ਹੈ। ਤੁਸੀਂ ਇਸ ਚੀਜ਼ ਨੂੰ ਗੌਰ ਨਾਲ ਦੇਖੋ ਨਾ ਕਿ ਪਿਛਲੇ ਦਿਨਾਂ 'ਚ ਕੀ ਕੁਛ ਵਾਪਰਿਆ ਪੰਜਾਬ ਦੇ ਵਿੱਚ। ਹੁਣ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਵਾਲੇ ਉਹਨਾਂ ਦਾ ਤਾਂ ਜ਼ਿਕਰ ਹੀ ਹੈ ਨਹੀਂ ਕਿਤੇ। ਤਾਂ ਫੜੋ ਫੜਾਈ ਕਿਹਦੇ ਵਿੱਚ ਹੋ ਗਈ? ਦੋਨਾਂ ਧਿਰਾਂ ਦੇ ਵਿੱਚ ਫੜ ਲਓ ਹੋ ਗਈ। ਤਾਂ ਇਹ ਇੱਕ ਪਾਸੇ ਹੋ ਗਏ ਕਾਂਗਰਸੀ, ਤਾਂ ਦੂਸਰੇ ਪਾਸੇ ਹੋ ਗਏ ਭਾਜਪਾ ਵਾਲੇ। ਹੁਣ ਭਾਜਪਾ ਵਾਲਿਆਂ ਦੀ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਲੋਕ ਵਿਰੋਧਤਾ ਕਰਦੇ ਪਏ ਆ। 25 ਦਸੰਬਰ ਨੂੰ ਇਹਨਾਂ ਨੇ ਸਮਾਗਮ ਰੱਖੇ ਸਨ ਤੇ ਲੋਕ ਐਲੀ ਕਰਕੇ ਮਗਰ ਲੱਗ ਗਏ। ਕੁਛ ਥਾਵਾਂ ਤੇ ਤਾਂ ਹਾਈ ਜੰਪ ਕਰਕੇ ਤੇ ਮੇਰੇ ਖਿਆਲ ਦੇ ਨਾਲ ਈਸ਼ਾ ਦਾ ਵੀ ਰਿਕਾਰਡ ਤੋੜ ਗਏ। ਕੁਛ ਥਾਵਾਂ ਤੇ ਭੱਜ ਭੱਗੇ ਬਾੜਾਂ ਦੇ ਵਿੱਚ ਦੀ। ਪਰ ਉਹਦੇ 'ਚ ਕੀ ਆ ਕਿ ਹਿੰਸਾ ਵੀ ਹੋਈ ਜਿਹੜੀ ਨਹੀਂ ਹੋਣੀ ਚਾਹੀਦੀ। ਮੈਂ ਕਹਿੰਦਾ ਕਿ ਉਹ ਗਲਤ ਸੀ। ਬਠਿੰਡੇ ਦੇ ਵਿੱਚ ਜਿਸ ਤਰ੍ਹਾਂ ਦੀ ਭੰਨਤੋੜ ਹੋਈ ਆ, ਇੱਦਾਂ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਸਮਾਗਮ ਕਰਨ ਦਾ ਜੇ ਰਾਈਟ ਆ, ਤੁਹਾਡਾ ਪ੍ਰੋਟੈਸਟ ਕਰਨ ਦਾ ਆਰਾਮ ਨਾਲ ਕਰੀ ਚਲੋ। ਪਰ ਹੁਣ ਇਹ ਨਹੀਂ ਪਤਾ ਵੀ ਕਿਹਨੇ ਕੀਤੀ ਆ। ਦੋਵੇਂ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਦੀਆਂ ਨੇ। ਤਾਂ ਖੈਰ ਉੱਥੋਂ ਗੱਲ ਵੱਧਦੀ ਇਹ ਗੱਲ ਅੱਗੇ ਤੱਕ ਚਲੇ ਗਈ ਕਿਉਂਕਿ ਜਿਹੜੇ ਭਾਜਪਾ ਵਾਲੇ ਸੀਗੇ ਉਹ ਅੱਜ DGP ਦੇ ਪੇਸ਼ ਹੋ ਗਏ। ਹਾਲਾਂਕਿ ਪਹਿਲੀ ਤਾਂ ਗੱਲ ਇਹ ਆ ਕਿ ਜਿਹੜੇ ਭਾਜਪਾ ਵਾਲੇ ਸੀ ਉਹ 2 ਦਿਨ ਪਹਿਲਾਂ ਤਾਂ ਕਹੀ ਜਾਂਦੇ ਸੀਗੇ ਕਿ ਜਿਹੜਾ ਜੀ ਹੈਗਾ ਨਾ DGP ਇਹ ਤਾਂ ਕਾਂਗਰਸੀ ਬਣਿਆ ਪਿਆ, ਮਤਲਬ ਕਿ ਕਾਂਗਰਸੀ ਵਰਕਰ ਦੇ ਤੌਰ ਤੇ ਕੰਮ ਕਰਦਾ ਪਿਆ। ਤੇ ਅੱਜ ਉਹਦੇ ਕੋਲ ਹੀ ਸ਼ਿਕਾਇਤ ਲੈ ਕੇ ਪਹੁੰਚ ਗਏ। ਦੇਖੋ ਜੀ ਤੁਹਾਡੀ ਪੁਲਿਸ ਆਹ ਕਰਦੀ ਆ, ਤੁਸੀਂ ਸਿਕਿਉਰਿਟੀ ਜ਼ਰੂਰ ਕਹਿ ਦਿੰਦੇ ਹੋ। ਇਹ ਉੱਥੇ ਜਦੋਂ ਹੱਥ ਤੇ ਹੱਥ ਧਰ ਕੇ ਬੈਠੇ ਰਹਿੰਦੇ ਆ, ਸਿਕਿਉਰਿਟੀ ਹੋਈ ਜਾਂ ਨਾ ਹੋਈ ਉਹਦਾ ਕੀ ਫਰਕ ਪੈਂਦਾ ਵਾ। ਤੇ ਇਸ ਤੋਂ ਇਲਾਵਾ ਇਹਨਾਂ ਨੇ ਇਹ ਗੱਲ ਵੀ ਆਖ ਦਿੱਤੀ ਆ, ਮਦਨ ਮੋਹਨ ਮਿੱਤਲ ਹੋਰੀ ਜਦੋਂ ਬਾਹਰ ਇੱਕ ਬਾਈਟ ਦੇ ਰਹੇ ਸੀਗੇ, ਉਹ ਕਹਿੰਦੇ ਕਿ ਜੇ ਪੁਲਿਸ ਕੁਛ ਨਹੀਂ ਕਰੇਗੀ ਤਾਂ ਫਿਰ ਅਸੀਂ ਇਸ ਵਿਰੋਧ ਨੂੰ ਆਪੇ ਫੇਸ ਕਰਾਂਗੇ ਤੇ ਫਿਰ ਆਪੇ ਨਹੀਂ ਜਿੱਤਾਂਗੇ। ਮਤਲਬ ਕਿ ਗੱਲ ਇਹ ਆ ਕਿ ਉਹ ਕਰਨ ਵਾਲੀ ਹਾਲੇ ਵੀ ਇਹ ਕੋਈ ਕਸਰ ਨਹੀਂ ਛੱਡ ਰਹੇ। ਜਿਵੇਂ ਅੱਜ ਹੀ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ ਇਹਨਾਂ ਦੇ ਸੀਨੀਅਰ ਲੀਡਰ ਕਿਸ਼ਨ ਸੂਦੀ ਦਾ। ਉਹ ਕਹਿ ਰਹੇ ਸੀਗੇ ਕਿ ਦਿੱਲੀ ਦੇਖੋ ਜੀ ਗੱਲ ਇਹ ਆ ਕਿ ਪਿਕਨਿਕ ਮਨਾਉਣ ਜਾਂਦੇ ਆ। ਦੇਖੋ 50 ਬੰਦੇ ਜਿੱਥੇ ਮਰ ਗਏ ਹੋਣ ਜਿਸ ਸੰਘਰਸ਼ ਦੇ ਵਿੱਚ, ਤੁਸੀਂ ਸ਼ਰਮ ਕਰਨੀ ਚਾਹੀਦੀ ਆ ਕਿ ਕੋਈ ਬੰਦਾ ਇਸ ਤਰ੍ਹਾਂ ਇਹੋ ਜਿਹੀ ਪਿਕਨਿਕ ਲੈ ਕੇ ਚੱਲੇਗਾ ਕਿ ਹਾਂ ਭਾਈ ਅਸੀਂ ਮਰ ਜਾਈਏ ਉੱਥੇ। ਕੌਣ ਇਹੋ ਜਿਹਾ ਬੇਵਕੂਫ ਤੁਹਾਨੂੰ ਮਿਲੇਗਾ ਜਿਹੜਾ ਉੱਥੇ 0 ਡਿਗਰੀ ਸੈਲਸੀਅਸ ਦੇ ਵਿੱਚ ਜਾ ਕੇ ਰਾਤ ਨੂੰ ਬੈਠੇਗਾ ਜੀ ਮੇਰੀ ਪਿਕਨਿਕ ਹੈ? ਕੋਈ ਹੈ ਐਸਾ ਦੁਨੀਆ ਦੇ ਵਿੱਚ? ਤੇ ਤੁਸੀਂ ਜਾ ਕੇ ਉੱਥੇ ਬੈਠ ਜਾਓ, ਜਾ ਕੇ ਉਹਨਾਂ ਨੂੰ ਦੱਸ ਦਿਓ ਕਿ ਤੁਸੀਂ ਇਸ ਤਰ੍ਹਾਂ ਦੀ ਪਿਕਨਿਕ ਨਾ ਕਰੋ ਭਾਈ। ਤੁਸੀਂ ਘਰਾਂ ਦੇ ਵਿੱਚ ਜਾਓ, ਤੁਸੀਂ ਫਲਾਣੇ ਪਾਰਕ ਦੇ ਵਿੱਚ ਚਲੇ ਜਾਓ, ਫਲਾਣੇ ਪਹਾੜ ਨੂੰ ਚਲੇ ਜਾਓ, ਜਾ ਕੇ ਸਮਝਾਓ ਤਾਂ ਸਹੀ। ਉਹ ਤੁਹਾਨੂੰ ਦੱਸਣਗੇ ਕਿ ਅਸੀਂ ਕੀ ਕਰ ਰਹੇ ਹਾਂ, ਪਿਕਨਿਕ ਕਰ ਰਹੇ ਹਾਂ ਜਾਂ ਇੱਥੇ ਸਿਆਪਾ ਕਰ ਰਹੇ ਹਾਂ ਕਿਸੇ ਦਾ ਪਾਇਆ ਹੋਇਆ। ਇਹ ਚੀਜ਼ਾਂ ਨਹੀਂ ਕਿ ਤੁਸੀਂ ਜਦੋਂ ਕਿਸੇ ਨੂੰ ਇਸ ਤਰ੍ਹਾਂ ਉਕਸਾਓਗੇ ਬਰਾਬਰ ਤੁਸੀਂ ਬਿਆਨ ਦੇਈ ਜਾਂਦੇ ਹੋ ਤੱਤੇ ਠੰਡੇ। ਤੁਹਾਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ। ਹਾਲਾਂਕਿ ਅਸੀਂ ਕਹਿੰਦੇ ਹਾਂ ਇਹ ਹਿੰਸਾ ਨਹੀਂ ਹੋਣੀ ਚਾਹੀਦੀ, ਹਿੰਸਾ ਨਹੀਂ ਹੋਣੀ ਚਾਹੀਦੀ। ਵਿਰੋਧਤਾ ਮੁਖਾਲਫਤ ਜਿਹੜੀ ਆਪਣੀ ਥਾਂ ਤੇ ਆ, ਕਿਉਂਕਿ ਇਸ ਸੰਘਰਸ਼ ਨੂੰ ਜੇ ਬਹੁਤ ਵੱਡਾ ਹੁਲਾਰਾ ਮਿਲਿਆ ਦੁਨੀਆ ਦੇ ਵਿੱਚ ਤਾਂ ਉਹ ਇਹਦੀ ਸ਼ਾਂਤੀ ਕਰਕੇ ਮਿਲਿਆ। ਇਹਦੀ ਪੀਸਫੁਲੀ ਇੱਕ ਜਿਹੜੀ ਹੁਣ ਤੱਕ ਦੀ ਲੀਡਰਸ਼ਿਪ ਆ ਜਾਂ ਇਹਦੇ ਪਿੱਛੇ ਜਿੰਨੀ ਸਟਰੈਂਥ ਹੈ ਲੋਕਾਂ ਦੀ, ਉਹਦਾ ਜਿਹੜਾ ਪੀਸਫੁਲੀ ਹੁਣ ਤੱਕ ਰਿਹਾ ਸਾਰਾ ਪ੍ਰੋਟੈਸਟ, ਉਹਦੇ ਕਰਕੇ ਲੋਕਾਂ ਨੇ ਸਤਿਕਾਰ ਕੀਤਾ ਪੂਰੀ ਦੁਨੀਆ 'ਚ। ਔਰ ਲੀਡਰ ਵੀ ਨਹੀਂ ਚਾਹਣਗੇ ਕਿ ਉਹ ਸਤਿਕਾਰ ਇੰਨੀ ਜਲਦੀ ਗਵਾਚ ਜਾਵੇ। ਤਾਂ ਕਹਿਣ ਦਾ ਮਤਲਬ ਕਿ ਤੁਹਾਨੂੰ ਖੁਦ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਹੁਣ ਦੇਖੋ, ਇੱਕ ਨਾ ਬਹੁਤ ਸਿਆਣਾ ਇਹਨਾਂ ਦਾ ਬੁਲਾਰਾ ਬੋਲ ਰਿਹਾ ਸੀ, ਸ਼ਾਇਦ ਸੋਢੀ ਉਹਦਾ ਨਾਮ ਸੀ ਪੂਰਾ, ਮੈਂ ਉਹਨਾਂ ਦਾ ਨਾਮ ਜਿਹੜਾ ਹੈ ਉਹ ਨਹੀਂ ਸੁਣ ਸਕਿਆ। ਤਾਂ ਜਦੋਂ ਪੱਤਰਕਾਰ ਨੇ ਡਿਬੇਟ ਦੇ ਵਿੱਚ ਉਹਨੂੰ ਘੇਰ ਲਿਆ
ਉਹਨੇ ਕਿਹਾ ਠੀਕ ਆ, ਬਾਹਰਲੇ ਜੋ ਕਹੀ ਜਾਂਦੇ ਆ ਲੀਡਰਸ ਉਹ ਕਹੀ ਜਾਂਦੇ ਆ, ਤੁਸੀਂ ਦੱਸੋ ਕਿ ਇਹ ਅੰਦੋਲਨ ਕਿਹਦਾ? ਕਿਸਾਨਾਂ ਦਾ, ਖਾਲਿਸਤਾਨੀਆਂ ਦਾ, ਚਾਈਨਾ ਸਪਾਂਸਰਡ ਲੋਕਾਂ ਦਾ, ਟੁਕੜੇ ਟੁਕੜੇ ਗੈਂਗ ਵਾਲਿਆਂ ਦਾ, ਅਰਬਨ ਨਕਸਲੀਆਂ ਦਾ, ਕਿਹਦਾ? ਤੁਸੀਂ ਦੱਸ ਦਿਓ। ਤਾਂ ਉਹਨੇ ਆਖਿਆ ਨਹੀਂ ਕਿਸਾਨਾਂ ਦਾ, ਨਹੀਂ ਕਿਸਾਨਾਂ ਦਾ। ਮੈਂ ਕਹਿੰਦਾ ਕਿ ਕਿਸਾਨਾਂ ਦਾ। ਜੋ ਇਹ ਗੱਲ ਕਹਿੰਦੇ ਉਹ ਗਲਤ ਹੈ। ਮਤਲਬ ਕਿ ਇੱਕ ਬੰਦਾ ਪੰਜਾਬ ਦੇ ਵਿੱਚ ਬੈਠਾ ਜਿਹੜਾ ਉਹ ਆਪਣੇ ਪਾਰਟੀ ਦੇ ਲੀਡਰਾਂ ਦੀ ਗੱਲ ਕੱਟ ਰਿਹਾ ਔਰ ਕੱਟ ਹੀ ਨਹੀਂ ਰਿਹਾ, ਨਾਲੇ ਕਹਿ ਰਿਹਾ ਕਿ ਮੈਂ ਇਹਨੂੰ ਕੰਡੈਮ ਕਰਦਾ। ਇਹ ਜੋ ਵੀ ਗੱਲਾਂ ਕਹੀਆਂ ਜਾ ਰਹੀਆਂ ਗਲਤ ਨੇ। ਅਸੀਂ ਯਾਨੀ ਭਾਜਪਾ ਜਿਹੜੀ ਪੰਜਾਬ ਦੀ ਭਾਜਪਾ ਹੈ, ਅਸੀਂ ਇਹਨਾਂ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਹੋ ਸਕਦੇ। ਤਾਂ ਇੱਕ ਪਾਸੇ ਤੇ ਤੁਹਾਡੇ ਬੰਦੇ ਪੰਜਾਬ ਦੇ ਵਿੱਚੋਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰੀ ਜਾਂਦੇ ਆ, ਜਾਂ ਤਾਂ ਪਹਿਲਾਂ ਉਹਨਾਂ ਨੂੰ ਸਮਝਾ ਦਿਓ ਕਿ ਨਹੀਂ ਨਹੀਂ ਭਾਈ ਇੱਦਾਂ ਨਹੀਂ ਕਹਿਣਾ। ਤਾਂ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਕਰੋ, ਇਹ ਵੀ ਗਲਤ ਹੈ, ਤੁਹਾਡੇ ਵਾਸਤੇ ਗਲਤ ਹੈ। ਹਾਲਾਂਕਿ ਆਪਾਂ ਨੂੰ ਵੀ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਸ ਤਰ੍ਹਾਂ ਚੱਲਦੀ ਪਈ। ਉਹਦੀ ਇੱਕ ਐਗਜ਼ਾਮਪਲ ਲੈ ਲਓ ਕਿ ਦੇਖੋ, ਜੇ ਤਾਂ ਦਿੱਲੀ ਦਾ ਪ੍ਰੋਟੈਸਟ ਹੈ ਤਾਂ ਉੱਥੇ ਕਿਸੇ ਹੋਰ ਤਰੀਕੇ ਦੇ ਨਾਲ ਬੇਅੰਤਦਾਰੀ ਵਰਤੀ ਜਾ ਰਹੀ ਹੈ ਉਸ ਪ੍ਰੋਟੈਸਟ ਪ੍ਰਤੀ, ਕਿਉਂਕਿ ਬਹੁਤ ਵੱਡੇ ਪੱਧਰ ਤੇ ਲੋਕ ਉਸ ਪ੍ਰੋਟੈਸਟ ਦੇ ਨਾਲ ਜੁੜੇ ਆ। ਪਰ ਜੇ ਬੇਰੁਜ਼ਗਾਰਾਂ ਦੀ ਇੱਕ ਛੋਟੀ ਜਿਹੀ ਟੁਕੜੀ ਆ ਜਾਂਦੀ ਆ ਸੰਗਰੂਰ ਦੇ ਵਿੱਚ, ਉਹਨਾਂ ਨੂੰ ਇੰਨਾ ਕੁੱਟਿਆ ਜਾਂਦਾ, ਗੱਲ ਹੀ ਛੱਡ ਦਿਓ। ਜੇ ਪਟਿਆਲੇ ਦੇ ਵਿੱਚ ਮਜ਼ਦੂਰ ਆ ਜਾਂਦੇ ਆ ਆਪਣੇ ਉਹ ਹੱਕ ਲੈਣ ਜਿਹੜੇ ਕਿ ਇਹਨਾਂ ਨੇ ਹੀ ਆਪਣੇ ਮੈਨੀਫੈਸਟੋ 'ਚ ਪਾਏ ਸੀਗੇ, ਤੇ ਉਹਨਾਂ ਨੂੰ ਬੇਇੱਜ਼ਤ ਕਰਕੇ ਤੇ ਪਟਿਆਲੇ ਤੋਂ ਬਾਹਰ ਸੁੱਟ ਦਿੱਤਾ ਜਾਂਦਾ। ਸੋ ਇਹ ਵੀ ਤਾਂ ਦੋਹਰੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਾਜਨੀਤੀ ਆ, ਤੁਹਾਡਾ ਡਬਲ ਸਟੈਂਡਰਡ ਆ। ਤਾਂ ਜਿੱਥੋਂ ਤੱਕ ਮੈਂ ਸਮਝਦਾ ਕਿ ਜਿਹੜੇ ਹੈਗੇ ਆ ਨਾ ਰਵਨੀਤ ਬਿੱਟੂ ਹੋਰੀ, ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟ ਆ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਆ। ਕੈਪਟਨ ਅਮਰਿੰਦਰ ਸਿੰਘ ਜਾਂ ਇਹਨਾਂ ਦੇ ਮੰਤਰੀ ਜਿਵੇਂ ਕਹਿ ਰਹੇ ਆ ਕਿ ਦੇਖੋ ਜੀ ਅਸ਼ਵਨੀ ਸ਼ਰਮਾ ਉਹਨਾਂ ਨੂੰ ਮਰਿਆਦਾ ਦੀ ਹੱਦ ਨਹੀਂ ਟੱਪਣੀ ਚਾਹੀਦੀ, ਫਲਾਂ ਗੱਲਾਂ, ਮਤਲਬ ਕਿ ਜਦੋਂ ਉਹ ਮਿਲ ਕੇ ਆਏ ਆ ਤਾਂ ਇਹਨਾਂ ਨੇ ਉਹਨਾਂ 'ਤੇ ਨਿਸ਼ਾਨੇ ਕੱਸ ਦਿੱਤੇ ਆ। ਪਰ ਮੈਂ ਸਮਝਦਾ ਕਿ ਇਹਨਾਂ ਦੇ ਮੰਤਰੀਆਂ ਨੂੰ ਤੇ ਖਾਸ ਤੌਰ ਤੇ ਮੁੱਖ ਮੰਤਰੀ ਨੂੰ ਰਵਨੀਤ ਬਿੱਟੂ ਨੂੰ ਚੁੱਪ ਕਰਾਉਣਾ ਚਾਹੀਦਾ। ਉਹ ਤੇ ਉੱਥੇ ਆਖੀ ਜਿੱਦਾਂ ਅਸੀਂ ਲਾਸ਼ਾਂ ਦੇ ਢੇਰ ਲਾ ਦਿਆਂਗੇ 1 ਜਨਵਰੀ ਤੋਂ ਬਾਅਦ। ਤੇ ਬੰਦਾ ਪੁੱਛੇ ਤੇਰੇ ਕੋਲ ਟੈਂਕ ਆ, ਰਸ਼ੀਅਨ ਟੈਂਕ ਆ ਤੇਰੇ ਕੋਲੇ, ਕਿਵੇਂ ਤੂੰ ਲਾਸ਼ਾਂ ਦੇ ਢੇਰ ਲਾ ਦੇਂਗਾ? ਔਰ ਇਹ ਸਿੱਧੇ ਤੌਰ ਤੇ ਅਫੈਂਸ ਆ। ਆਪਾਂ ਉੱਦਾਂ ਕਹਿੰਦੇ ਆ ਕਿ ਠੀਕ ਹੈ ਕੋਈ ਅਲੈਹਦਗੀ ਦੀ ਮੰਗ ਰੱਖਦਾ, ਉਹਨੂੰ ਤੇ ਤੁਸੀਂ ਕਹਿ ਦਿੰਦੇ ਹੋ ਕਿ ਦੇਸ਼ ਧਰੋਹੀ ਆ। ਤੇ ਆਪਾਂ ਕਹਿੰਦੇ ਕਿ ਨਹੀਂ ਯਾਰ, ਉਹ ਸ਼ਾਂਤਮਈ ਢੰਗ ਦੇ ਨਾਲ ਜੇ ਕੋਈ ਆਪਣੀ ਭਾਵਨਾ ਪ੍ਰਗਟਾਉਂਦਾ, ਆਪਣਾ ਵਿਚਾਰ ਪ੍ਰਗਟਾਉਂਦਾ, ਠੀਕ ਆ। ਪਰ ਜੇ ਕੋਈ ਹਿੰਸਾ ਲਈ ਪ੍ਰੇਰਦਾ ਤੇ ਉਹ ਗੁਨਾਹ। ਇਹ ਇੱਥੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਅਸੀਂ ਲਾਸ਼ਾਂ ਦੇ ਢੇਰ ਲਾ ਦਿਆਂਗੇ, ਜਦ ਕਿ ਕਿਸਾਨ ਕਹਿੰਦੇ ਕਿ ਨਹੀਂ ਭਾਈ ਅਸੀਂ ਤਾਂ ਸ਼ਾਂਤਮਈ ਅੰਦੋਲਨ ਹੈ, ਸ਼ਾਂਤਮਈ ਲੜਾਈ ਲੜਨੀ ਹੈ। ਤਾਂ ਇੱਕ ਕਾਂਗਰਸੀ ਮੈਂਬਰ ਪਾਰਲੀਮੈਂਟ ਕਹਿੰਦਾ ਕਿ ਨਹੀਂ ਅਸੀਂ ਹਿੰਸਾ ਕਰਾਂਗੇ। ਕਮਾਲ ਦੀ ਗੱਲ ਹੈ। ਉਹਦਾ ਭਰਾ ਕਹਿੰਦਾ ਜੀ ਕਿ ਦਿੱਲੀ ਤੱਕ ਅਸੀਂ ਸਪੋਰਟ ਕਰਦੇ ਪਏ ਹਾਂ ਇਸ ਅੰਦੋਲਨ ਨੂੰ। ਉਹ ਤੇ ਅੱਗੇ ਕਹਿੰਦੇ ਕਿ ਕਾਂਗਰਸ ਸਪਾਂਸਰਡ ਹੈ। ਉਹ ਕਹਿੰਦਾ ਜੀ ਕਿ ਸਾਰਾ ਕੁਛ ਅਸੀਂ ਇੱਥੇ ਦਿੱਤਾ, ਦਿੱਲੀ ਦੀ ਕਿਵੇਂ ਇਮਦਾਦ ਕਰਦੇ ਪਏ? ਕੀ ਇਮਦਾਦ ਤੂੰ ਕਰਦਾ ਪਿਆ? ਕੀ ਤੂੰ ਛੋਲੇ ਗੋਲ ਉੱਤੇ ਦੇ ਕੇ ਆਉਣਾ ਤੜਕੇ ਬੰਦਾ ਪੁੱਛੇ? ਸੋ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਰੋਕਣੀਆਂ ਚਾਹੀਦੀਆਂ ਕਿ ਭਾਈ ਠੀਕ ਆ, ਜੰਤਰ ਮੰਤਰ ਤੇ ਰਵਨੀਤ ਹੋਰੀ ਬੈਠਣ, ਕੋਈ ਚੱਕਰ ਨਹੀਂ, ਕੋਈ ਦਿੱਕਤ ਨਹੀਂ। ਉਹ ਵੀ ਪੰਜਾਬੀ ਆ, ਉਹ ਵੀ ਉਹਨਾਂ ਦਾ ਹੱਕ ਆ। ਪਰ ਹਾਂ ਜਿਹੜੀਆਂ ਗੱਲਾਂ ਕਰ ਰਹੇ ਆ ਤਾਂ ਭਾਜਪਾ ਇਹਨਾਂ ਗੱਲਾਂ ਨੂੰ ਅੱਗੇ ਲਿਜਾ ਕੇ ਬਹੁਤ ਵੱਡੀਆਂ ਗੱਲਾਂ ਬਣਾ ਦੇਗੀ। ਬੰਗਾਲ ਦੇ ਵਿੱਚ ਭਾਜਪਾ ਨੇ ਕਿਵੇਂ ਪੈਰ ਲਏ ਆ ਵਿਕਟਮ ਕਾਰਡ ਖੇਡ ਕੇ। ਕੇਰਲ ਦੇ ਵਿੱਚ ਜੇ ਅੱਜ ਭਾਜਪਾ ਦਾ ਨਾਮੋ ਨਿਸ਼ਾਨ ਤਾਂ ਵਿਕਟਮ ਕਾਰਡ ਖੇਡ ਕੇ। ਪੰਜਾਬ ਦੇ ਵਿੱਚ ਉਹ ਕੁਛ ਖੱਟਣ ਨਾ ਖੱਟਣ, ਪਰ ਕਾਂਗਰਸ ਦਾ ਬਹੁਤ ਥਾਵਾਂ ਤੇ ਉਹ ਨੁਕਸਾਨ ਕਰ ਦੇਣਗੇ ਪੰਜਾਬ ਦੇ ਵਿੱਚ ਖੁਦ ਨੂੰ ਵਿਕਟਮ ਦਰਸਾ ਕੇ। ਕਿਆ ਦੇਖੋ ਜੀ, ਇਹ ਸੱਤਾਧਾਰੀ ਆ, ਅਰਬਨ ਨਕਸਲੀਆਂ ਦੇ ਨਾਲ ਰਲੇ ਆ, ਫਲਾਹ ਰਲੇ ਆ। ਤਾਂ ਆਹ ਦੇਖੋ ਜੀ ਹਿੰਦੂਆਂ ਨੂੰ ਕਿਸ ਤਰ੍ਹਾਂ ਮਾਰਦੇ ਆ। ਕੇਰਲ ਦਾ, ਬੰਗਾਲ ਦਾ ਤੁਸੀਂ ਇਹ ਉਦਾਹਰਨ ਲੈ ਸਕਦੇ ਹੋ। ਬੰਗਾਲ ਦੇ ਵਿੱਚ ਕਿਉਂ ਕਾਮਯਾਬ ਹੋਏ ਆ? ਜਾ ਕੇ ਉੱਥੇ ਜਦੋਂ ਕਲੈਸ਼ਾਂ ਦੇ ਵਿੱਚ ਪਏ ਤੇ ਇਹੋ ਹੀ ਆਖਿਆ ਕਿ ਦੇਖੋ ਜੀ ਜਿੱਥੇ ਇਸ ਤਰ੍ਹਾਂ ਦੇ ਲੋਕ ਆ ਰਾਜਨੀਤੀ ਦੇ ਵਿੱਚ ਸੱਤਾ ਹਾਸਲ ਕਰ ਲੈਂਦੇ, ਉੱਥੇ ਹਿੰਦੂਆਂ ਦਾ ਕੀ ਹਾਲ ਆ। ਇਹ ਬਾਜੀ ਦੂਜੇ ਪਾਸੇ ਵੀ ਜਾ ਸਕਦੀ ਹੈ। ਸਾਨੂੰ ਇੱਦਾਂ ਦੀ ਸਿਆਸਤ ਦੀ, ਇਸ ਤਰ੍ਹਾਂ ਦੀ ਰਾਜਨੀਤੀ ਦੀ ਲੋੜ ਨਹੀਂ ਹੈ। ਇਹ ਰੋਜੀ ਰੋਟੀ ਦੀ ਲੜਾਈ ਆ, ਇਹਨੂੰ ਰੋਜੀ ਰੋਟੀ ਦੀ ਲੜਾਈ ਰਹਿਣ ਦੇਣੀ ਚਾਹੀਦੀ ਹੈ। ਜਿਹੜੇ ਲੋਕ ਇਸ ਲੜਾਈ ਦੇ ਵਿੱਚ ਮੋਹਰੇ ਹੋ ਕੇ ਲੜਦੇ ਪਏ ਆ ਉਹਨਾਂ ਤੇ ਸਾਰੀ ਜ਼ਿੰਮੇਵਾਰੀ ਛੱਡਣੀ ਚਾਹੀਦੀ। ਉਹਨਾਂ ਨੇ ਕੀ ਸਟੇਟਮੈਂਟਾਂ ਦੇਣੀਆਂ? ਤੁਸੀਂ ਕਿਵੇਂ ਐਲਾਨ ਕਰ ਸਕਦੇ ਹੋ ਕਿ 1 ਤਰੀਕ ਤੋਂ ਬਾਅਦ ਅਸੀਂ ਲਾਸ਼ਾਂ ਦੇ ਢੇਰ ਲਾ ਦਿਆਂਗੇ? ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਅੰਦੋਲਨਕਾਰੀ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਬਣਾਇਆ ਇੱਕ ਹੋਰ ਮੰਚ। ਇਹਦੇ ਵਿੱਚ ਇਹ ਹੁਣ ਮੈਨੂੰ ਸਮਝ ਨਹੀਂ ਆਈ ਕਿ ਕਿਹੜਾ ਗਰੁੱਪ ਆ, ਕਿਉਂਕਿ 2 ਨੇ ਨਾ ਉੱਥੇ ਆਲਰੇਡੀ, ਟਿਕਰੀ ਤੇ ਹੋਰ ਨੇ ਉਗਰਾਹਾਂ ਵਾਲੇ। ਤਾਂ ਦੂਜੇ ਪਾਸੇ ਸਿੰਘੂ ਤੇ ਸੰਯੁਕਤ ਮੋਰਚਾ ਆ ਗਿਆ, ਤੇ ਗਾਜ਼ੀਪੁਰ ਵਾਲੀ ਸਾਈਡ ਤੇ ਆ ਕੇ ਟਕੈਤ ਹੋ ਰਹੀ ਜਾਂ ਯੂਪੀ ਦੀਆਂ ਹੋਰ ਕਿਸਾਨ ਧਿਰਾਂ, ਤੇ ਜਿਹੜਾ ਇੱਧਰੋਂ ਰਾਜਸਥਾਨ ਚੋਂ ਆਉਂਦਾ ਹਾਈਵੇ ਉੱਧਰ ਆ ਗਏ ਯੁਪਿੰਦਰ ਯਾਦਵ ਹੋਏ। ਹੁਣ ਇੱਥੇ ਪਤਾ ਨਹੀਂ ਕਿਹਨੇ ਲਾਇਆ। ਵੈਸੇ ਜਦੋਂ ਮੈਂ ਗਿਆ ਤਾਂ
ਉਦੋਂ ਹੀ ਇੱਕ ਸਟੇਜ ਉੱਥੇ ਜੰਮ ਗਿਆ ਸੀਗਾ, ਜੱਚ ਗਿਆ ਸੀਗਾ, ਕਿਉਂਕਿ ਜਿਹੜਾ ਸਿੰਘੂ ਵਾਲਾ ਮੇਨ ਸਟੇਜ ਆ ਉਹਦੇ ਪਿੱਛੇ ਜਿੱਦਾਂ ਲਾ ਲਓ ਕਿ ਬੈਰੀਕੇਡਿੰਗ ਆ, ਪਰ ਉਸ ਤੋਂ ਵੀ ਪਿੱਛੇ ਇਹ ਜਿਹੜੇ ਸੀਗੇ ਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਇਹ ਬੈਠ ਗਏ ਸੀਗੇ, ਮਤਲਬ ਕਿ ਦਿੱਲੀ 'ਚ ਪਹੁੰਚ ਕੇ ਬੈਠੇ ਹੋਏ ਆ ਉਸ ਟਾਈਮ ਵੀ। ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉੱਥੇ ਹੀ ਇਹ ਪੰਡਾਲ ਲਾ ਲਿਆ ਗਿਆ। ਪਰ ਇਹਦਾ ਮਤਲਬ ਇੱਕ ਹੋਰ ਵੀ ਨਿਕਲਦਾ, ਇਹ ਨਹੀਂ ਮਤਲਬ ਕੱਢਣਾ ਚਾਹੀਦਾ ਕਿ ਵੱਖ ਹੋ ਗਿਆ, ਜੁਦਾ ਹੋ ਗਿਆ। ਦੇਖੋ ਇਹਨਾਂ ਦੀਆਂ ਵਿਚਾਰਧਾਰਾਵਾਂ ਅਲੱਗ-ਅਲੱਗ ਨੇ, ਅਲੱਗ-ਅਲੱਗ ਆਈਡੀਓਲੋਜੀ ਹੈ ਕਿਸਾਨ ਜਥੇਬੰਦੀਆਂ ਦੀ। ਕੁਛ ਦੇ ਮਤਭੇਦ ਹੋ ਸਕਦੇ, ਆਪਾਂ ਦੇਖੇ ਵੀ ਆ ਅਤੀਤ ਦੇ ਵਿੱਚ, ਕੁਛ ਦੇ ਪ੍ਰੋਗਰਾਮ ਲੈਦਾ ਹੋ ਸਕਦੇ ਆ, ਪਰੰਤੂ ਇਹ ਨਹੀਂ ਹੈ ਕਿ ਕੋਈ ਐਕਸ਼ਨ ਤੋਂ ਪਾਸੇ ਹੋ ਗਿਆ। ਐਕਸ਼ਨ ਇਹਨਾਂ ਦਾ ਸਾਂਝਾ ਹੀ ਹੈ ਜੋ ਐਲਾਨਿਆ ਵਾ। ਤਾਂ ਇਹਦਾ ਅਰਥ ਮੇਰੇ ਖਿਆਲ ਦੇ ਨਾਲ ਇਹੀ ਨਿਕਲਦਾ ਹੈ ਕਿ ਉੱਥੇ ਤਾਦਾਦ ਵੱਧ ਰਹੀ ਹੈ, ਤਾਦਾਦ ਵੱਧ ਰਹੀ ਹੈ, ਹਾਜ਼ਰੀ ਵੱਧ ਰਹੀ ਹੈ। ਤਦੇ ਹੀ ਸਿੰਘੂ ਦੇ ਵਿੱਚ ਮੇਰੇ ਖਿਆਲ ਦੇ ਨਾਲ ਦੂਸਰਾ ਸਟੇਜ ਹੈ ਜਿਹੜਾ ਪੱਕੇ ਤੌਰ 'ਤੇ ਲਾ ਦਿੱਤਾ ਗਿਆ। ਹਾਲਾਂਕਿ ਇਹ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਇੱਕ ਅੱਜ ਪ੍ਰੈਸ ਕਾਨਫਰੰਸ ਵੀ ਹੋਈ ਆ, ਜਿਹਦੇ ਵਿੱਚ ਸਤਨਾਮ ਸਿੰਘ ਪੰਨੂ ਹੋਰੀ, ਸਰਵਣ ਸਿੰਘ ਪੰਧੇਰ ਹੋਰੀ, ਵਰਾਹਾਂ ਵਾਲੇ ਸਾਰੇ ਸ਼ਾਮਲ ਹੋਏ ਆ। ਤਾਂ ਮੇਰੇ ਖਿਆਲ ਦੇ ਨਾਲ ਇਹਦਾ ਕੋਈ ਗਲਤ ਅਰਥ ਨਹੀਂ ਕੱਢਣਾ ਚਾਹੀਦਾ ਕਾਲੀ ਦੇ ਵਿੱਚ। ਇਹੀ ਕਾਰਨ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ, ਜੇ ਤੁਸੀਂ ਦੇਖੋ ਕਿ ਸ਼ੁਰੂਆਤੀ ਦੌਰ ਦੇ ਵਿੱਚ 2-3 ਕਿਲੋਮੀਟਰ ਤੱਕ ਹੀ ਲਾਈਨਾਂ ਸੀਗੀਆਂ ਜੋ ਟਰਾਲੀਆਂ ਵਗੈਰਾ ਖੜੀਆਂ, ਤਾਂ ਅੱਜ ਤਾਂ ਦੱਸਦੇ ਕਿ 10-10 ਕਿਲੋਮੀਟਰ ਤੱਕ ਫੈਲ ਗਿਆ। ਤਾਂ ਇਹਦਾ ਮਤਲਬ ਕਿ ਗਿਣਤੀ ਵਧੀ ਆ। ਜਿਹੜੇ ਲੋਕ ਕਹਿ ਰਹੇ ਆ, ਕੁਛ ਇਹਨਾਂ ਦੀਆਂ ਅਖਬਾਰਾਂ ਜਿਹੜੀਆਂ ਕਿ ਲਾਲਾ ਚਾਚਾ ਅਖਬਾਰਾਂ ਕਹਿ ਸਕਦੇ ਆਪਾਂ ਜਿਹਨਾਂ ਨੂੰ, ਤਾਂ ਉਹ ਕਹਿੰਦੀਆਂ ਨੇ ਕਿ ਜੀ ਗਿਣਤੀ ਘਟਣੀ ਸ਼ੁਰੂ ਹੋ ਗਈ, ਫਲਾਂ ਗੱਲ ਆ। ਪਰੰਤੂ ਮੇਰੇ ਖਿਆਲ ਦੇ ਨਾਲ ਗਿਣਤੀ ਉੱਥੇ ਵੱਧ ਰਹੀ ਹੈ। ਤਾਈਓ ਇਹ ਸੰਕੇਤ ਮਿਲਿਆ ਕਿ ਉੱਥੇ ਪੰਡਾਲ ਜਿਹੜਾ ਜਾਂ ਇਹ ਸਟੇਜ ਹੈ ਜਿਹੜਾ ਉਹ ਦੂਸਰਾ ਕਾਇਮ ਕੀਤਾ ਗਿਆ ਵਾ। ਜੀ, ਅਗਲੀ ਗੱਲ ਕਰੀਏ, ਕਹਿੰਦੇ ਕਿਸਾਨ ਜਥੇਬੰਦੀਆਂ ਦੇ ਅਹਿਮ ਐਲਾਨ ਤੋਂ ਬਾਅਦ ਸ਼ਹੀਦ ਐਡਵੋਕੇਟ ਦਾ ਹੋਵੇਗਾ ਪੋਸਟਮਾਰਟਮ। ਹਾਂਜੀ, ਦੇਖੋ ਇਹ ਜਿਹੜੇ ਆ ਅਮਰਜੀਤ ਸਿੰਘ ਰਾਏ, ਇਹਨਾਂ ਨੇ ਵੀ ਖੁਦ ਨੂੰ ਕੁਰਬਾਨ ਕੀਤਾ ਕਹਿ ਸਕਦੇ ਹਾਂ ਆਪਾਂ, ਜਾਂ ਖੁਦਕੁਸ਼ੀ ਕੀਤੀ ਹੈ। ਵੈਸੇ ਤਾਂ ਚਲੋ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ, ਪਰ ਜਿਹੜੇ ਲੋਕ ਇਸ ਤਰ੍ਹਾਂ ਦੇ ਉੱਥੇ ਜਾ ਕੇ ਕਰ ਰਹੇ ਆ, ਸਮਝ ਨਹੀਂ ਆਉਂਦੀ, ਖੁਦ ਬੇਚਿੱਤੀ 'ਚ ਹੋ ਜਾਈਦਾ ਕਿ ਕੀ ਕਿਹਾ ਜਾਵੇ। ਕੋਈ ਆਤਮ ਬਲੀਦਾਨ ਸ਼ਬਦ ਇਸਤੇਮਾਲ ਕਰਦਾ, ਕੋਈ ਸ਼ਹੀਦ, ਕੋਈ ਖੁਦਕੁਸ਼ੀ। ਪਰ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਚਾਹੀਦਾ ਇਹੋ ਜਿਹਾ ਕਦਮ ਚੁੱਕਣ ਵਾਸਤੇ, ਕਿਉਂਕਿ ਇਹ ਖੁਦ ਸੀਨੀਅਰ ਵਕੀਲ ਸਨ, ਮੇਰੇ ਖਿਆਲ ਦੇ ਨਾਲ ਜਲਾਲਾਬਾਦ ਰਹਿੰਦੇ ਸੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ। ਉਹਦਾ ਪਿੰਡ ਇਹਨਾਂ ਦਾ ਮਾਲਮ ਆ, ਮਾਲਮ ਪਿੰਡ ਬੜਾ ਮਸ਼ਹੂਰ ਹੈ ਮਾਲਮ ਪਿੰਡ। ਤੇ ਉਸ ਪਿੰਡ ਤੋਂ ਇਹਨਾਂ ਦਾ ਵਾਸਾ ਜਿਹੜਾ ਸੀਗਾ ਉਹ ਸ਼ਹਿਰ 'ਚ ਹੋ ਗਿਆ। ਜ਼ਮੀਨ ਜਮੂਨ ਚਲੋ ਇੱਕ ਮੌਕੇ 'ਤੇ ਵੇਚ ਦਿੰਦਾ ਬੰਦਾ, ਜਿਹੜਾ ਇਸ ਤਰ੍ਹਾਂ ਦਾ ਸ਼ਹਿਰੀ ਹੋ ਜਾਂਦਾ। ਜ਼ਮੀਨ ਹੈ ਨਹੀਂ ਸੀ, ਪਰ ਜਜ਼ਬਾਤ ਜਿਹੜੇ ਉਹ ਜ਼ਮੀਨ ਨਾਲ ਹੀ ਜੁੜੇ ਸੀ। ਤਾਂ ਉਦੋਂ ਤੋਂ ਹੀ ਜਦੋਂ ਤੋਂ ਇਹ ਸੰਘਰਸ਼ ਚੱਲਿਆ, ਉਹ ਨਾਲ ਜੁੜੇ ਸੀਗੇ 15-20 ਦਿਨ ਤੋਂ ਮੇਰੇ ਖਿਆਲ ਦੇ ਨਾਲ ਇਸ ਸੰਘਰਸ਼ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਸੀਗੇ। ਤੇ ਉਹਨਾਂ ਨੇ ਖੁਦ ਨੂੰ ਖਤਮ ਕੀਤਾ ਔਰ ਬਹੁਤ ਵੱਡਾ ਲੈਟਰ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਨੂੰ ਮੇਰੇ ਖਿਆਲ ਦੇ ਨਾਲ ਤਾਨਾਸ਼ਾਹ ਵੀ ਸੰਬੋਧਨ ਕੀਤਾ ਹੈ। ਐਸਾ ਲੈਟਰ ਆ, ਅੰਗਰੇਜ਼ੀ ਦੇ ਵਿੱਚ ਕਾਫੀ ਵੱਡਾ ਲੈਟਰ ਆ। ਤਾਂ ਉਹ ਹੁਣ ਕੀ ਚੱਕਰ ਆ ਕਿ ਇਹਨਾਂ ਦਾ ਜਿਹੜਾ ਹੈਗਾ, ਮਤਲਬ ਕਿ ਪਰਿਵਾਰ ਵਾਲਿਆਂ ਦਾ ਜਾਂ ਜਿਹੜੇ ਵਕੀਲ ਉਹਨਾਂ ਦੇ ਸਾਥੀ ਹੋਣਗੇ, ਬਾਰ ਐਸੋਸੀਏਸ਼ਨ ਵਗੈਰਾ ਹੁੰਦੀਆਂ, ਇਹਨਾਂ ਦੀਆਂ ਬਾਰ ਕੌਂਸਲਾਂ ਹੁੰਦੀਆਂ ਨੇ, ਤਾਂ ਉਹ ਉਹਨਾਂ ਦਾ ਮਤ ਹੈ ਕਿ ਪੋਸਟਮਾਰਟਮ ਕਰਵਾਇਆ ਜਾਵੇ। ਸੋ ਪਤਾ ਨਹੀਂ ਹੁਣ ਇਹ ਕਿੱਥੋਂ ਗੱਲ ਉੱਠੀ ਹੈ। ਮੇਰੇ ਖਿਆਲ ਦੇ ਨਾਲ ਪਹਿਲਾਂ ਹੋਣਾ ਮਾਮਲਾ ਜਿਹਦੇ ਵਿੱਚ ਪੋਸਟਮਾਰਟਮ ਤੱਕ ਨੌਬਤ ਜਾਏਗੀ। ਉਹ ਜਿਹੜੇ ਹੈਗੇ ਆ ਕਿਸਾਨ ਜਥੇਬੰਦੀਆਂ ਵਾਲੇ, ਉਹ ਕਹਿੰਦੇ ਆ ਕਿ ਬਿਲਕੁਲ ਜੇ ਇਹ ਪਰਿਵਾਰ ਸਹਿਮਤ ਹੋਣਗੇ ਤਾਂ ਉਸ ਤੋਂ ਬਾਅਦ ਹੀ ਪੋਸਟਮਾਰਟਮ ਹੋਏਗਾ। ਤੁਹਾਨੂੰ ਯਾਦ ਹੋਣਾ ਬਾਬਾ ਰਾਮ ਸਿੰਘ ਹੋਰਾਂ ਦੀ ਜਿਹੜੀ ਘਟਨਾ ਸੀਗੀ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਮ੍ਰਿਤਕ ਦੇਹ ਸੀਗੀ ਉਹਦਾ ਪੋਸਟਮਾਰਟਮ ਨਹੀਂ ਸੀ ਹੋ ਸਕਿਆ ਸ਼ਾਇਦ, ਮੇਰੇ ਖਿਆਲ ਦੇ ਨਾਲ, ਜਿੰਨਾ ਕੁ ਮੈਨੂੰ ਯਾਦ ਆ, ਕਿਉਂਕਿ ਉਹਨਾਂ ਦੇ ਘਰ ਵਾਲਿਆਂ ਨੇ ਇਨਕਾਰ ਕਰ ਦਿੱਤਾ ਸੀਗਾ, ਨਾ ਹੀ ਉਹਨਾਂ ਨੇ ਕਿਸੇ ਤੇ ਸ਼ੱਕ ਸ਼ੁਬਾ ਪ੍ਰਗਟਾਇਆ ਸੀਗਾ। ਉਸ ਤੋਂ ਬਾਅਦ ਉਹਨਾਂ ਦਾ ਅੰਤਮ ਸੰਸਕਾਰ ਹੋ ਗਿਆ ਸੀਗਾ। ਸੋ ਮੇਰੇ ਖਿਆਲ ਦੇ ਨਾਲ ਪਹਿਲਾ ਮੌਕਾ ਹੋਏਗਾ ਔਰ ਹੋਣਾ ਚਾਹੀਦਾ ਪੋਸਟਮਾਰਟਮ, ਕਿਉਂਕਿ ਜਿਸ ਤਰ੍ਹਾਂ ਮੌਤਾਂ ਹੋ ਰਹੀਆਂ ਘੱਟੋ ਘੱਟ ਪਤਾ ਤਾਂ ਲੱਗਣਾ ਚਾਹੀਦਾ ਨਾ। ਹੁਣ ਜਿੱਦਾਂ ਕੋਈ ਬੰਦਾ ਆਉਂਦਾ ਉੱਥੋਂ, ਉਹ ਵੀ ਆਉਂਦੇ ਮਰ ਜਾਂਦਾ। ਕਈ ਬੰਦੇ ਜਿਹੜੇ ਆ ਬਿਲਕੁਲ ਚੰਗੇ ਭਲੇ ਸੌਂਦੇ ਆ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਤੇ ਪਤਾ ਲੱਗਣਾ ਚਾਹੀਦਾ ਕਿ ਸਰਦੀ ਕਰਕੇ ਹੋ ਰਿਹਾ ਸਭ ਕੁਛ, ਹਾਰਟ ਅਟੈਕ ਜ਼ਿਆਦਾ ਹੋ ਰਹੇ ਆ, ਕੋਈ ਖਾਣ ਪਾਣ ਦਾ ਉੱਥੇ ਕੋਈ ਚੱਕਰ ਹੈ, ਇਹ ਜ਼ਰੂਰ ਪਤਾ ਲੱਗਣਾ ਚਾਹੀਦਾ। ਕਿਉਂਕਿ ਦੇਖੋ ਉੱਥੇ ਹੁਣ ਇੰਨੀ ਦੁਨੀਆ, ਸੁਚੇਤਤਾ ਵੀ ਜ਼ਰੂਰੀ ਹੈ ਨਾ ਕਿ ਕੋਈ ਚੀਜ਼ ਚੂਜ਼ ਨਾ ਮਿਲਾ ਕੇ ਦੇ ਸਕੇ। ਹਾਲਾਂਕਿ ਮੇਰਾ ਖਦਸ਼ਾ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਇਹਨਾਂ ਨੂੰ ਵੇਖ ਲੈਣਾ ਚਾਹੀਦਾ ਜਥੇਬੰਦੀਆਂ ਨੂੰ ਕਿ ਜਿਹੜੀ ਵੀ ਉੱਥੇ ਇਸ ਤਰ੍ਹਾਂ ਦੀ ਕੋਈ ਮੌਤ ਹੁੰਦੀ ਹੈ ਤਾਂ ਪੋਸਟਮਾਰਟਮ ਹੋਣਾ ਜ਼ਰੂਰੀ ਹੈ। ਦੂਜੀ ਗੱਲ ਇੱਕ ਹੋਰ ਵੀ ਆ
ਕਿ ਦੇਖੋ ਕੱਲ ਨੂੰ ਕੋਈ ਸਰਕਾਰ ਕੋਈ ਕਾਇਦਾ ਬਣਾ ਦੇਵੇ, ਇਸ ਤਰ੍ਹਾਂ ਦਾ ਨਿਯਮ ਬਣਾ ਦੇਵੇ ਜਿਹਦੇ ਵਿੱਚ ਕਹਿ ਦੇਵੇ ਕਿ ਹਾਂ ਬਾਈ ਅਸੀਂ ਜਿਹੜੀ ਰਾਸ਼ੀ ਦੇਵਾਂਗੇ, ਇਮਦਾਦੀ ਰਾਸ਼ੀ ਦੇਵਾਂਗੇ, ਉਹਦੇ ਵਿੱਚ ਆ ਸ਼ਰਤ ਆ ਕਿ ਤੁਹਾਡਾ ਪੋਸਟਮਾਰਟਮ ਜਿਹੜਾ ਬੰਦੇ ਦਾ ਹੋਣਾ ਲਾਜ਼ਮੀ ਹੈ, ਤਾਂ ਮੇਰੇ ਖਿਆਲ ਦੇ ਨਾਲ ਉੱਥੇ ਵੀ ਇਹ ਚੀਜ਼ ਕੰਮ ਦੇਵੇਗੀ। ਤੁਸੀਂ ਵੇਖਿਆ ਹੋਣਾ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਇਮਦਾਦ ਦਿੰਦੇ ਸਨ, ਤਾਂ ਉਹਦੇ ਵਿੱਚ ਵੀ ਇਹਨਾਂ ਨੇ ਪੋਸਟਮਾਰਟਮ ਫਿਰ ਮੁੜ ਕੇ ਮੈਂਡੇਟਰੀ ਕਰ ਦਿੱਤਾ ਸੀਗਾ, ਮੈਂਡੇਟਰੀ ਕਰ ਦਿੱਤਾ ਸੀਗਾ, ਕਿਉਂਕਿ ਉਹ ਲਾਜ਼ਮੀ ਹੋਏਗਾ, ਲਾਜ਼ਮੀ ਕਰ ਦਿੱਤਾ ਸੀਗਾ। ਤੇ ਇਹ ਇਸ ਪੱਖ ਤੋਂ ਮੇਰੇ ਖਿਆਲ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਵੇਖਣਾ ਪਵੇਗਾ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਨਜ਼ਰ ਮਾਰਦੇ ਜਾਈਏ, ਕਹਿੰਦੇ ਕੈਪਟਨ ਵੱਲੋਂ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਸਖਤ ਚੇਤਾਵਨੀ। ਦੇਖੋ ਇਹ ਮੁੱਦਾ ਨਾ ਪਿਛਲੇ 4-5 ਦਿਨ ਤੋਂ ਬਹੁਤ ਜ਼ਿਆਦਾ ਉਛਲਿਆ ਪਿਆ ਵਾ, ਤੇ ਵੈਸੇ ਜੀਓ ਦਾ ਨੈਟਵਰਕ ਬਹੁਤ ਜ਼ਿਆਦਾ ਡਾਊਨ ਹੋ ਗਿਆ ਪੰਜਾਬ 'ਚ ਓਵਰਆਲ ਜੇ ਤੁਸੀਂ ਦੇਖੋਗੇ, ਕਿਉਂਕਿ ਇਹਨਾਂ ਦੇ ਮੇਰੇ ਖਿਆਲ ਦੇ ਨਾਲ 25,000 ਦੇ ਕਰੀਬ ਟਾਵਰ ਹੋਣੇ, ਮੇਰਾ ਅੰਦਾਜ਼ਾ ਆ, ਵੈਸੇ ਡਾਟਾ ਵੀ ਨਿਕਲ ਆਏਗਾ, ਤੁਸੀਂ ਜੇ ਕੱਢਣਾ ਚਾਹੋ ਤਾਂ ਉਹ ਤੁਹਾਨੂੰ ਵੀ ਮਿਲ ਜਾਣਾ, ਪਰ ਅੰਦਾਜ਼ਾ ਇਹੋ ਆ ਕਿ 25,000 ਦੇ ਕਰੀਬ ਟਾਵਰ ਹੋਣੇ, ਜਿਹਦੇ ਵਿੱਚੋਂ 1500 ਨੁਕਸਾਨੇ ਗਏ ਆ, 1500 ਨੁਕਸਾਨੇ ਗਏ ਆ। ਕੁਛ ਬਹਾਲ ਵੀ ਕਰ ਦਿੱਤੇ ਗਏ ਆ, ਕੁਛ ਹਾਲੇ ਬੰਦ ਪਏ ਆ। ਸੋ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਚੇਤਾਵਨੀ ਜਾਰੀ ਕੀਤੀ। ਚੇਤਾਵਨੀ ਉਹਨੂੰ ਨਹੀਂ ਕਿਹਾ ਜਾ ਸਕਦਾ, ਵੈਸੇ ਉਹ ਅਪੀਲ ਸੀਗੀ ਜਿਹੜੀ ਪਰਸੋਂ ਇਹਨਾਂ ਨੇ ਕਿਹਾ ਕਿ ਭਾਈ ਮੇਰੀ ਦਰਖਾਸਤ ਹੈ ਭਾਈ ਇੱਦਾਂ ਨਾ ਕਰੋ, ਪਰ ਉਸ ਤੋਂ ਬਾਅਦ ਵੀ ਹੋਇਆ ਕਿ ਇਹਨਾਂ ਦੇ ਇੱਕ ਆਪਣੇ ਲੀਡਰ ਦਾ ਜਿਹੜਾ PA ਸੀਗਾ ਉਹ ਹੀ ਬੰਦ ਕਰਾਉਂਦਾ ਫਿਰਦਾ ਸੀਗਾ। ਹੁਣ ਜਦੋਂ ਦੇਖੋ ਲੀਡਰ ਇਸ ਤਰ੍ਹਾਂ ਦਾ ਕੰਮ ਕਰਨ, ਔਰ ਮੈਂ ਤਾਂ ਤੁਹਾਨੂੰ ਅੱਗੇ ਵੀ ਇੱਕ ਦਿਨ ਗੱਲ ਦੱਸੀ ਸੀ ਕਿ ਮੈਂ ਤਾਂ ਹੱਸ ਕੇ ਵੀ ਦੂਰਾ ਹੋ ਗਿਆ ਉਹ ਤਸਵੀਰਾਂ ਦੇਖ ਕੇ ਕਿ ਕਮਾਲ ਦੀ ਗੱਲ ਆ ਕਿ ਜਿਨ੍ਹਾਂ ਲੋਕਾਂ ਨੇ ਗਾਂ ਬਹੁਤ ਸਸਤੀਆਂ ਦਰਾਂ 'ਤੇ ਜ਼ਮੀਨ ਖਰੀਦੀ, ਜਿਨ੍ਹਾਂ ਦੇ ਕੋਲ ਲਿਸਟ ਹੀ ਪਹਿਲਾਂ ਸੀਗੀ ਅਕਾਲੀ ਭਾਜਪਾ ਸਰਕਾਰ ਵੇਲੇ, ਉਹਨਾਂ ਨੇ ਪਹਿਲਾਂ ਉਹ ਟਾਵਰ ਲਵਾਏ, ਫਿਰ ਉਸ ਤੋਂ ਬਾਅਦ ਕਿਰਾਇਆ ਖਾਧਾ, ਤੇ ਹੁਣ ਆਪਣੇ ਉਹਨਾਂ ਦੇ ਬੰਦੇ ਜਿਹੜੇ ਉਹ ਬੰਦ ਕਰਕੇ ਤਸਵੀਰਾਂ ਪਾ ਰਹੇ ਕਿ ਲਓ ਜੀ ਅਸੀਂ ਕਰ ਦਿੱਤਾ ਜੀਓ ਦਾ ਦਲ ਬੰਦ। ਸੋ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਜਿਹੜੀਆਂ ਉਹ ਆਮ ਹੀ ਇੱਥੇ ਵੇਖਣ ਨੂੰ ਮਿਲੀਆਂ। ਤਾਂ ਕਾਂਗਰਸੀ ਖੁਦ ਇਹਨਾਂ ਦੇ ਬੰਦੇ ਦੇਖੋ, ਹੁਣ ਇਹ ਤਾਂ ਕਹਿੰਦੇ ਆ ਕਿ ਦੇਖੋ ਜੀ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਨਾ ਪਹੁੰਚਾਓ, ਇਹ ਸਹਿਣ ਨਹੀਂ ਕੀਤਾ ਜਾ, ਮਤਲਬ ਕਿ ਉਦੋਂ ਅਪੀਲ ਸੀ, ਅੱਜ ਚੇਤਾਵਨੀ ਆ ਕਿ ਜੇ ਨੁਕਸਾਨ ਪਹੁੰਚਾਓਗੇ ਤਾਂ ਫਿਰ ਦੇਖ ਲਓ ਬਾਈ ਉਸ ਹਿਸਾਬ ਨਾਲ ਨਜਿੱਠਿਆ ਜਾਊਗਾ, ਜਿਵੇਂ ਉਹ ਕੈਪਟਨ ਅਮਰਿੰਦਰ ਸਿੰਘ ਆਪਣੇ ਅੰਦਾਜ਼ ਦੇ ਵਿੱਚ ਕਹਿੰਦੇ ਹੁੰਦੇ ਆ। ਪਰ ਗੱਲ ਤਾਂ ਇਹ ਆ ਕਿ ਤੁਹਾਡੇ ਬੰਦੇ ਹੀ ਤਾਂ ਥੱਲੇ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਪਏ ਨੇ। ਖੁਦ ਇਹਨਾਂ ਦੇ ਲੀਡਰ ਦਾ ਮਤਲਬ ਕਿ ਜਿਹੜਾ PA ਸੀਗਾ ਉਹ ਬੰਦ ਕਰਵਾਉਂਦਾ ਕੱਲ ਨਜ਼ਰ ਆਇਆ ਕਿ ਵੀਡੀਓ ਦੇ ਵਿੱਚ। ਇਹ ਚੀਜ਼ਾਂ ਜਿਹੜੀਆਂ ਫਿਰ ਲੀਡਰ ਰੁਕਵਾਉਣ, ਲੀਡਰ ਰੋਕਣ ਤੇ ਤਦ ਹੀ ਸੰਭਵ ਹੈ ਨਾ। ਲੋਕ ਦੇਖੋ ਕਈ ਵਾਰ ਇਹ ਆ ਕਿ ਹੇਠਲੇ ਪੱਧਰ ਤੇ ਪੂਰੀ ਗੱਲਬਾਤ ਨਹੀਂ ਪਹੁੰਚਦੀ। ਹੁਣ ਕਿਸਾਨ ਜਥੇਬੰਦੀਆਂ ਉੱਪਰਲੇ ਪੱਧਰ ਤੋਂ ਕੋਈ ਗੱਲ ਕਹਿੰਦੀਆਂ ਵੀ ਆ, ਉਹ ਅਪੀਲ ਦਲੀਲ ਨਹੀਂ ਸੁਣੀ ਜਾਂਦੀ ਕਈ ਵਾਰ, ਪਰ ਹੇਠਲੇ ਪੱਧਰ ਤੇ ਜੇ ਤੁਹਾਡੇ ਲੀਡਰ ਜਾ ਕੇ ਗੱਲਬਾਤ ਕਰਨ ਜਾਂ ਅਫਸਰ ਗੱਲਬਾਤ ਕਰਨ ਨੂੰ ਸਮਝਾਉਣ ਕਿ ਇਹ ਚੀਜ਼ ਭਾਈ ਰੋਂਗ ਆ, ਭਾਈ ਇਹ ਚੀਜ਼ ਗਲਤ ਆ, ਸਾਡੇ ਹੱਕ ਦੇ ਵਿੱਚ ਭੁਗਤਦੀ ਨਹੀਂ ਹੈ, ਤਾਂ ਲੋਕ ਸਮਝਣਗੇ। ਕਿਉਂਕਿ ਦੇਖੋ ਹਰੇਕ ਬੰਦੇ ਨੂੰ ਇਸ ਸੰਘਰਸ਼ ਦਾ ਫਿਕਰ ਹੈ, ਜਿਹੜਾ ਵੀ ਪੰਜਾਬ ਨੂੰ ਪਿਆਰ ਕਰਦਾ ਆ, ਜਿਹੜਾ ਤੇ ਨਹੀਂ ਕਰਦਾ ਉਹ ਤੇ ਆਪਦਾ ਚੱਲਾ ਚਲਾਉਣ ਨੂੰ ਫਿਰਦਾ ਹੀ ਆ ਕਿ ਚੱਲ ਜਾਵੇ। ਪਰ ਜਿਹੜਾ ਵੀ ਮਾੜਾ ਮੋਟਾ ਕੋਈ ਅਕਲਬਾਜ਼ ਬੰਦਾ ਆ, ਮਾੜਾ ਮੋਟਾ ਪੰਜਾਬ ਪ੍ਰਸਤ ਬੰਦਾ, ਉਹ ਕਦੇ ਵੀ ਇਸ ਸੰਘਰਸ਼ ਦੀ ਨੁਕਸਾਨਦੇਹੀ ਨਹੀਂ ਮੰਨੇਗਾ ਕਿ ਇਸ ਕਿਸਾਨ ਅੰਦੋਲਨ ਦੀ ਨੁਕਸਾਨ ਵਾਲੀ ਕੋਈ ਚੀਜ਼ ਵਾਪਰ ਜਾਵੇ। ਪਰ ਹੁਣ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਮੁੱਦਾ ਬਣ ਜਾਂਦਾ ਉਦੋਂ ਯਕਦਮ ਸਮਝਾਉਣਾ ਬਹੁਤ ਕਠਿਨ ਹੋ ਜਾਂਦਾ ਹੇਠਲੇ ਪੱਧਰ ਤੇ। ਉਹਦੇ ਵਾਸਤੇ ਤੁਹਾਡੇ ਕੋਲ ਇੱਕ ਵਿਸ਼ੇਸ਼ ਪ੍ਰੋਗਰਾਮ ਹੋਣਾ ਚਾਹੀਦਾ, ਪਰ ਲੋਕਾਂ ਨੂੰ ਇਸ ਚੀਜ਼ ਨੂੰ ਮੇਰੇ ਖਿਆਲ ਦੇ ਨਾਲ ਬਹੁਤ ਜਲਦੀ ਸਮਝਣਾ ਪਵੇਗਾ। ਮੈਂ ਜਿਵੇਂ ਪਿੱਛੇ ਕਹਿ ਕੇ ਆਇਆ ਕਿ ਇਸ ਤਰ੍ਹਾਂ ਕਰਕੇ ਮੰਨ ਲਓ ਹਿੰਸਾ ਜੇ ਹੁੰਦੀ, ਕਿਉਂਕਿ ਉਧਰ ਸੁਪਰੀਮ ਕੋਰਟ 'ਚ ਵੀ ਮਸਲਾ ਹੈ, ਸੁਪਰੀਮ ਕੋਰਟ ਦੇ ਵਿੱਚ ਮਸਲਾ ਹੈ, ਤਾਂ ਜੇ ਮੰਨ ਲਓ ਕੋਈ ਵਾਇਲੈਂਸ ਹੁੰਦੀ ਆ, ਕੁਛ ਵੀ ਹੁੰਦਾ ਤਾਂ ਉੱਥੇ ਇੱਕ ਇੱਕ ਚੀਜ਼ ਦਾ ਗਿਣਿਆ ਜਾਣਾ ਹੈ ਕਿ ਆਸ ਅੰਦੋਲਨ ਦੇ ਵਿੱਚ ਆ ਕੁਛ ਵਾਪਰਿਆ ਵਾ। ਇਹ ਚੀਜ਼ ਸੋਚ ਲੈਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਫਿਰ ਢਿੱਲੀ ਅਪੀਲ ਨਹੀਂ ਕਰਨੀ ਚਾਹੀਦੀ, ਜਾਂ ਤਾਂ ਤੁਸੀਂ ਐਲਾਨੀਆਂ ਕਹਿ ਦਿਓ ਕਿ ਸਾਡੇ ਪ੍ਰੋਗਰਾਮ ਦਾ ਹਿੱਸਾ ਹੈ। ਕੁਝ ਕਿਸਾਨ ਜਥੇਬੰਦੀ ਕਹਿੰਦੇ ਕਿ ਨਹੀਂ ਜੀ ਇਹ ਸਾਡੇ ਪ੍ਰੋਗਰਾਮ ਦਾ ਹਿੱਸਾ ਨਹੀਂ। ਆ ਮੋਗੇ ਜਿਹੜਾ ਮੁੰਡਾ ਫੜਿਆ ਗਿਆ, ਸ਼ਾਇਦ ਨੌਜਵਾਨ ਕੁਝ ਹੋਰ ਵੀ ਫੜੇ ਗਏ ਆ, ਤਾਂ ਉੱਥੇ ਕਿਸਾਨ ਜਥੇਬੰਦੀ ਵਾਲੇ ਕਹਿੰਦੇ ਜੀ ਨਹੀਂ ਜੀ ਇਹ ਸਾਡਾ ਪ੍ਰੋਗਰਾਮ ਆ। ਜੋ ਵੀ ਹੈ ਹਿੰਸਾ ਨਹੀਂ ਹੋਣੀ ਚਾਹੀਦੀ, ਭੰਨਤੋੜ ਨਹੀਂ ਹੋਣੀ ਚਾਹੀਦੀ, ਕਿਸੇ ਪ੍ਰਕਾਰ ਦੀ ਇਹੋ ਜਿਹੀ ਗਤੀਵਿਧੀ ਨਹੀਂ ਹੋਣੀ ਚਾਹੀਦੀ ਜਿਹਦੇ ਕਰਕੇ ਦੂਜਿਆਂ ਨੂੰ ਕੁਛ ਮਸਾਲਾ ਮਿਲ ਜਾਵੇ ਤੁਹਾਡੇ ਅਗੇਂਸਟ। ਤੇ ਇਹ ਚੀਜ਼ ਜਿਹੜੀ ਆ ਉਹ ਸਮਝਣੀ ਪਵੇਗੀ, ਲੋਕਾਂ ਨੂੰ ਆਪ ਵੀ ਸਮਝਣੀ ਪਏਗੀ ਔਰ ਇੱਥੋਂ ਦੀ ਸਰਕਾਰ ਨੂੰ ਵੀ ਸਮਝਾਉਣੀ ਪਏਗੀ ਕਿ ਭਾਈ ਇਹ ਗਲਤ ਆ, ਤੁਹਾਡਾ ਹੀ ਨੁਕਸਾਨ ਹੋਣਾ ਇਹਦੇ ਨਾਲ।
ਜੀ 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 ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ ਅਗਲੀ ਵਾਰ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਜੀ ਦੱਸੋ ਤੇ ਉੱਥੇ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਹੈ ਮਿਲਦੇ ਹਾਂ ਅਗਲੀ ਵਾਰ ਇਸੇ ਸਮੇਂ ਤੇ ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA